Today's political leaders have turned their face towards Delhi and back to the Akal Takht and Golden Temple. That is why Sikh politics has lost its strength. If they come back to the Akal Takht and Darbar Sahib, then they will definitely rule again without depending on others politically. ਜੇ ਫਿਰ ਵੀ ਗੁਰੂ ਕਾ ਸਿੱਖ ਗੁਰੂ ਦੇ ਉੱਤੇ ਅਕਾਲ ਤਖਤ ਦੀ ਅਗਵਾਈ ਜਾਂ ਪੰਥ ਦੀ ਸੋਵਰਨਿਟੀ ਤੋਂ ਇਲਾਵਾ ਕਿਸੇ ਹੋਰ ਦੀ ਮੁਤਾਜੀ ਕਰਦਾ ਹੈ, ਟਕੇ ਟਕੇ ਦੇ ਨਾਲ ਵਿਕਣ ਨੂੰ ਤਿਆਰ ਹੈ, ਉਧਾਰ ਵਿਕਣ ਨੂੰ ਤਿਆਰ ਹੈ, ਜਿਸ ਲੈਵਲ ਦਾ ਇਹਨਾਂ ਦਾ ਕਿਰਦਾਰ ਹੈ, ਤੇ ਫਿਰ ਜਿਹੜਾ ਸਤਿਗੁਰ ਸਾਚਾ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ। ਉਹਨਾਂ ਨੂੰ ਗੁਰਦੁਆਰਿਆਂ ਨਾਲ ਤਾਂ ਕੋਈ ਇਤਰਾਜ਼ ਨਹੀਂ ਹੈ, ਤੁਸੀਂ ਜਾਓ, ਮੱਥਾ ਟੇਕੋ, ਪਰਿਕਰਮਾ ਕਰੋ, ਸਾਰੀ ਰਾਤ ਜਾਗੋ, ਸਾਰਾ ਦਿਨ ਬਾਣੀ ਪੜ੍ਹੋ। ਹਾਂ, ਜੇ ਤੁਸੀਂ ਕਹੋਗੇ ਵੀ ਸਾਡਾ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ ਹੈ, ਤੇ ਫਿਰ ਜੋ ਪ੍ਰੋਬਲਮ ਮੁਗਲੀਆ ਤਖਤ ਵਾਲਿਆਂ ਨੂੰ ਸੀ, ਦਿੱਲੀ ਤਖਤ ਵਾਲਿਆਂ ਨੂੰ, ਜੋ ਪ੍ਰੋਬਲਮ ਅਬਦਾਲੀ ਕਿਆਂ ਨੂੰ ਸੀ, ਜੋ ਬ੍ਰਿਟਿਸ਼ ਸਾਮਰਾਜ ਨੂੰ ਸੀ, ਬ੍ਰਾਹਮਣਵਾਦੀ ਤਾਂ ਉਸ ਤੋਂ ਅੱਗੇ ਜਾ ਕੇ ਉਹਨਾਂ ਨੇ ਤਾਂ ਓਪਨ ਵਾਰ ਡਿਕਲੇਅਰ ਕਰ ਦਿੱਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੋਂ ਮਿਲਣ ਲਈ ਟਾਈਮ ਮੰਗਦਾ, ਉਹਨੂੰ ਨਹੀਂ ਮਿਲਦਾ। ਗਵਰਨਰ ਪੰਜਾਬ ਤੋਂ ਮੰਗਦਾ, ਨਹੀਂ ਮਿਲਦਾ। ਜਿਸ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਕਦੇ ਜਥੇਦਾਰ ਖੜਕ ਸਿੰਘ ਜਾਂ ਮਾਸਟਰ ਤਾਰਾ ਸਿੰਘ ਵਰਗਿਆਂ ਨੇ ਕੀਤੀ ਹੋਏ, ਜਿਸ ਖੜਕ ਸਿੰਘ ਦੇ ਸਾਹਮਣੇ ਜਿਹੜਾ ਹੈ ਉਹ ਨਹਿਰੂ ਔਰ ਮੋਤੀ ਲਾਲ ਨਹਿਰੂ ਔਰ ਦੂਜੇ ਹੱਥ ਜੋੜ ਕੇ ਖਲੋਤੇ ਹੁੰਦੇ ਸੀ। ਸਿੱਖ ਰਾਜ 18ਵੀਂ ਸਦੀ 'ਚ ਮੁਸ਼ਕਿਲਾਂ ਮੁਸੀਬਤਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਸਥਾਪਿਤ ਹੋਇਆ, ਇਸ ਲਈ ਕਿਉਂਕਿ ਉਹਦਾ ਮੂੰਹ ਅਕਾਲ ਤਖਤ ਵੱਲ ਸੀ। ਹਰ ਮੁਸ਼ਕਿਲ ਵੇਲੇ ਉਹ ਦਰਬਾਰ ਸਾਹਿਬ ਹੀ ਆ ਕੇ ਅਰਦਾਸ ਕਰਾਉਂਦਾ ਸੀ, ਔਰ ਉਹ ਜਿੱਥੇ ਬੈਠਦਾ ਵੀ ਸੀ ਉਦੋਂ ਦੇਖਦਾ ਸੀ ਕਿ ਭਾਈ ਉਸ ਦਾ ਦੇ ਸਾਹਮਣੇ ਜਿਹੜਾ ਹੈ ਉਹ ਪਿੱਠ ਨਾ ਹੋਏ ਅਕਾਲ ਤਖਤ ਦਰਬਾਰ ਸਾਹਿਬ ਵੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਅਨਿਲ ਮਕੌਰ ਤੇ ਮੈਂ ਟੀਵੀ 4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 27 ਜੂਨ 2024 13 ਹਾੜ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਮ ਕੈਨੇਡਾ, ਰੋਕੂ, ਜਾਦੂ ਬਾਕਸ, ਛਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਡਾਲਸ ਟੈਕਸਸ ਤੋਂ ਸਰਦਾਰ ਹਰਵਿੰਦਰ ਸਿੰਘ ਰੰਧਾਵਾ ਜੀ ਵੱਲੋਂ। ਸੋ ਇਹ ਕਹਿ ਰਹੇ ਨੇ ਔਰ ਬੇਨਤੀ ਵੀ ਕਰ ਰਹੇ ਨੇ ਕਿ ਜਿਹੜਾ ਟੀਵੀ 84 ਹੈ ਇਹ ਪੰਥਕ ਚੈਨਲ ਹੈ ਔਰ ਟੀਵੀ 84 ਦੀ ਵੱਧ ਤੋਂ ਵੱਧ ਜਿਹੜੀ ਹੈ ਤੁਸੀਂ ਸਪੋਰਟ ਕਰੋ ਔਰ ਇਸ ਨੂੰ ਅੱਗੇ ਹੋਰ ਵਧਾਉਣ ਲਈ ਜਿਹੜਾ ਆਪਣਾ ਦਸਵੰਧ ਹੈ ਉਹ ਜ਼ਰੂਰ ਕੱਢੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਵਿੰਦਰ ਸਿੰਘ ਰੰਧਾਵਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਬਾਦਲ ਅਕਾਲੀ ਦਲ ਵਿੱਚ ਪ੍ਰਧਾਨਗੀ ਦੀ ਕੁਰਸੀ ਲਈ 2 ਧੜਿਆਂ ਦੀ ਲੜਾਈ ਵਿੱਚ ਜਿਹੜਾ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਮੀਰੀ ਪੀਰੀ ਦਿਵਸ ਮੌਕੇ ਸਿੱਖ ਕੌਮ ਨੂੰ ਇੱਕ ਨਸੀਹਤ ਦਿੱਤੀ ਗਈ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਜੇ ਸਿੱਖ ਲੀਡਰ ਤੇ ਜਥੇਬੰਦੀਆਂ ਅਕਾਲ ਤਖਤ ਸਾਹਿਬ ਵੱਲੋਂ ਮੂੰਹ ਅਤੇ ਦਿੱਲੀ ਵੱਲ ਪਿੱਠ ਕਰ ਲੈਣ
ਤਾਂ ਉਹ 18ਵੀਂ ਸਦੀ ਦਾ ਵਾਂਗ ਜਿਹੜੀ ਆ ਆਪਣਾ ਰਾਜ ਭਾਗ ਜਿਹੜਾ ਉਹ ਮੁੜ ਸਥਾਪਿਤ ਕਰ ਸਕਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਵਿੰਦਰ ਸਿੰਘ ਰੰਧਾਵਾ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ। ਜੀ, ਪੰਥ ਨੂੰ ਪਰਨਾਏ ਹੋਏ ਨੇ। ਲੋਕਲ ਜਦੋਂ ਤੋਂ ਵੀ ਜਾਣਾ ਸਾਡਾ ਡਾਲਸ ਹੋਇਆ ਹੈ, ਹਾਲਾਂ ਇੱਥੇ ਹਰਵਿੰਦਰ ਸਿੰਘ ਪਹਿਲਾਂ ਨਿਊਯਾਰਕ ਏਰੀਆ 'ਚ ਸਨ, ਇੱਥੇ ਵੀ ਹਰ ਪੰਥਕ ਇਕੱਠ ਦੇ ਵਿੱਚ ਸ਼ਮੂਲੀਅਤ ਕਰਦੇ ਸੀ। ਉੱਥੇ ਵੀ ਉਹਨਾਂ ਨੇ ਜਿੱਥੇ ਗੁਰਦੁਆਰਾ ਕਮੇਟੀ ਦੇ ਵਿੱਚ ਉਹ ਆਪਣਾ ਪੰਥਕ ਰੋਲ ਅਦਾ ਕਰਦੇ ਨੇ, ਉੱਥੇ ਸਮੇਂ-ਸਮੇਂ ਜਦੋਂ ਵੀ ਅਸੀਂ TV 84 ਦੇ ਲਈ ਜਿਹੜਾ ਕੁਛ ਜਿਹੜਾ ਉਹਨਾਂ ਨੂੰ ਸੇਵਾ ਲਈ ਕਹਿੰਦੇ ਆ ਤੇ ਉਹ ਹਾਜ਼ਰ ਹੁੰਦੇ ਨੇ। ਔਰ ਸਮੁੱਚਾ ਪਰਿਵਾਰ ਪੰਥਕ ਹੈ, ਹੱਥੀਂ ਸੇਵਾ ਵੀ ਕਰਦੇ ਨੇ ਗੁਰਦੁਆਰਾ ਸਾਹਿਬ 'ਚ, ਔਰ ਮੈਨੇਜਮੈਂਟ ਦੇ ਵਿੱਚ ਵੀ ਇਹਨਾਂ ਦਾ ਹਮੇਸ਼ਾ ਹੀ ਇੱਕ ਪ੍ਰਭਾਵਸ਼ਾਲੀ ਰੋਲ ਹੈ। ਸੋ ਅਸੀਂ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਿਛਲੇ ਦੋਵੇਂ ਹੀ ਸਾਡੇ ਲੀਡ ਸੈਗਮੈਂਟ ਜਿਹੜਾ ਪਰਸੋਂ ਵੀ ਔਰ ਕੱਲ੍ਹ ਵੀ ਜਿਹੜਾ ਖਾਸ ਤੌਰ 'ਤੇ ਅਕਾਲੀ ਦਲ ਦਾ 104 ਸਾਲਾ ਸ਼ਾਨਦਾਰ ਇਤਿਹਾਸ, ਜੇ ਉਸ 'ਚੋਂ ਪਿਛਲੇ ਲਗਭਗ 40 ਸਾਲ ਦਾ ਕਾਲਾ ਦੌਰ ਅਕਾਲੀਆਂ ਦਾ ਬਾਦਲ ਟੌੜਾ ਤਲਵੰਡੀ ਦੇ ਰੋਲ ਦਾ ਕੱਢ ਲਓ, ਔਰ ਫਿਰ ਕੱਲ੍ਹ ਜਿਵੇਂ ਅਸੀਂ ਇਸ ਸਾਰੇ ਨੂੰ ਅੱਗੇ ਇਸ ਡਿਸਕਸ਼ਨ ਨੂੰ ਲਗਾਇਆ, ਕਿਉਂਕਿ ਇਸ ਵੇਲੇ ਇਕੱਲਾ ਪੰਥਕ ਹਲਕਿਆਂ ਦੇ ਵਿੱਚ ਹੀ ਨਹੀਂ, ਤੁਸੀਂ ਉੱਥੋਂ ਦੇ ਮੀਡੀਆ 'ਚ ਵੀ ਦੇਖੋ ਇਸ ਗੱਲ ਦੀ ਹੀ ਚਰਚਾ ਹੈ। ਔਰ ਕੱਲ੍ਹ ਦੇ ਪ੍ਰੋਗਰਾਮ 'ਚ ਜਿਵੇਂ ਸੁਨੀਲ ਜਾਖੜ ਜਿਹੜਾ BJP ਦਾ ਪ੍ਰਧਾਨ ਹੈ, ਉਹਨੇ ਜਿਵੇਂ ਟ੍ਰਿਬਿਊਨ ਨੂੰ ਦਿੱਤੇ ਆਪਣੇ ਇੰਟਰਵਿਊ ਦੇ ਵਿੱਚ ਬੜੀ ਚਿੰਤਾ ਜਤਾਈ ਕਿ ਜੇ ਬਾਦਲ ਅਕਾਲੀ ਦਲ ਜਾਂ ਅਕਾਲੀ ਦਲ ਜਿਹੜਾ ਇਸ ਦਾ ਭੋਗ ਪੈ ਗਿਆ ਤੇ ਸਿੱਖ ਤਾਂ ਰੈਡੀਕਲਾਈਜ਼ ਹੋ ਜਾਣਗੇ। ਜਾਂ ਇਹਦਾ ਮਤਲਬ ਜਦੋਂ ਇਹ ਰੈਡੀਕਲਾਈਜੇਸ਼ਨ ਕਹਿੰਦੇ ਇਹਨਾਂ ਦਾ ਮਤਲਬ ਖਾਲਿਸਤਾਨ ਵੱਲ ਜਾਣਾ। ਔਰ ਇਸ ਲਈ ਉਹਨੇ ਕਿਹਾ ਕਿ ਜੀ ਇਹ ਬੜਾ ਜ਼ਰੂਰੀ ਹੈ ਕਿ ਅਕਾਲ ਤਖਤ ਔਰ ਸਿੱਖ ਕੌਮ ਦੀ ਨੁਮਾਇੰਦਗੀ ਦੇ ਲਈ ਇਹ ਮੋਡਰੇਟ ਅਕਾਲੀ ਦਲ ਦਾ ਹੋਣਾ ਬੜਾ ਜ਼ਰੂਰੀ ਹੈ। ਮੋਡਰੇਟ ਲਫ਼ਜ਼ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਮੋਡਰੇਟ ਦਾ ਮਤਲਬ ਹੈ ਜਿਹੜਾ ਨਾ ਇੱਧਰ ਲੱਗਣ ਦੇ ਕੰਢੇ ਨਾ ਉੱਧਰ ਲੱਗਣ ਦੇ, ਤੁਹਾਨੂੰ ਵਿੱਚ ਵਿਚਾਲੇ ਪਾਈ ਰੱਖੇ, ਉਲਝਾਈ ਰੱਖੇ। ਜਿਸ ਲਈ ਮੈਂ ਅੰਗਰੇਜ਼ੀ ਦਾ ਲਫ਼ਜ਼ ਮੰਕੀ ਰੈਂਚ ਇਸਤੇਮਾਲ ਕੀਤਾ ਸੀ ਕੱਲ੍ਹ ਵੀ। ਮਤਲਬ ਇਹੀ ਹੁੰਦਾ ਹੈ ਕਿ ਭਾਈ ਤੁਸੀਂ ਜਿਹੜਾ ਹੈ ਉਸ ਲਈ ਇੱਕ ਜ਼ਮਾਨਾ ਹੁੰਦਾ ਸੀ ਕਿ ਵੀ ਜਿਹੜੇ ਤਗੜੇ ਪਲੇਅਰ ਸੀ ਉਹ ਜਦੋਂ ਖੇਡਦੇ ਸੀ ਤਾਂ ਮਾੜਿਆਂ ਨੂੰ ਇੱਕ ਦਿਨ ਹਾਰੇ, 2 ਦਿਨ ਹਾਰੇ, ਫਿਰ ਉਹ ਆ ਕੇ ਨਾ ਖੇਡਣਾ ਚਾਹੁੰਦੇ ਸੀ ਤੇ ਨਾ ਉਹਨਾਂ ਨੂੰ ਹੁੰਦਾ ਸੀ ਵੀ ਖੇਡਣ ਦੇਣਾ। ਤੇ ਉਹਨਾਂ ਨੇ ਫਿਰ ਉੱਥੇ ਆ ਕੇ ਜੇ ਖੁੱਤੀ ਹੈ ਤਾਂ ਉਹਦੇ 'ਚ ਮੂਤ ਦੇਣਾ, ਜਾਂ ਜੇ ਕੋਈ ਵਿਕਟਾਂ ਨੇ ਉਹ ਚੁੱਕ ਕੇ ਪਰੇ ਸੁੱਟ ਦੇਣੀ ਹੈ, ਜਾਂ ਕੋਈ ਹੋਰ ਸ਼ਰਾਰਤ ਕਰਨੀ, ਤਾਂ ਫਿਰ ਨੱਚ ਕੇ ਗਾਉਣਾ ਵੀ ਖੇਡਾਂ ਨਾ ਖਿਡਾਵਾਂਗੇ, ਭੰਬਲ ਭੂਸਾ ਪਾਵਾਂਗੇ। ਇਹ ਭੰਬਲ ਭੂਸਾ ਲਫ਼ਜ਼ ਜਿਹੜਾ ਬੜਾ ਖੂਬਸੂਰਤ ਲਫ਼ਜ਼ ਹੈ ਨਾ, ਅੰਗਰੇਜ਼ੀ 'ਚ ਉਹਨੂੰ ਕਨਫਿਊਜ਼ਨ ਕਹਿੰਦੇ ਨੇ, ਪਰ ਸਾਡੇ ਭੰਬਲ ਭੂਸੇ 'ਚ ਕਈ ਕਨਫਿਊਜ਼ਨ ਦੀਆਂ ਵਰਜ਼ਨਸ ਔਰ ਹੋਰ ਵੀ ਕਈ ਕੁਛ ਇਹਦੇ 'ਚ ਆ ਜਾਂਦਾ ਹੈ। ਮਤਲਬ ਇਹ ਹੁੰਦਾ ਹੈ ਕਿ ਜਿਹੜਾ ਚੱਲ ਰਿਹਾ ਕੰਮ ਹੈ ਤੁਸੀਂ ਉਹਨੂੰ ਵੀ ਰੋਕ ਦੇਣਾ। ਬਿਲਕੁਲ, ਜਿਹੜੀ ਬਣੀ ਹੋਈ ਵੇਵ ਹੈ ਉਸ ਦੇ ਵਿੱਚ ਵੀ ਤੁਸੀਂ ਜਿਹੜਾ ਹੈ ਉਹ ਰੁਕਾਵਟ ਪੈਦਾ ਕਰ ਦੇਣੀ। ਫਿਰ ਤੁਸੀਂ ਲਾਰਾ ਲੱਪਾ ਜਿਹੜਾ ਉਸ ਦੇ ਨਾਲ ਤੋਰ ਲੈਣਾ ਕਿ ਜੀ ਜਿਵੇਂ ਇਹਨਾਂ ਦਾ ਅਕਾਲੀਆਂ ਦਾ ਜੀ ਅਸੀਂ ਹੁਣ ਅਗਲਾ ਪ੍ਰੋਗਰਾਮ ਅਨੰਦਪੁਰ ਸਾਹਿਬ ਵਿਸਾਖੀ ਦੇ ਮੌਕੇ ਦੇਵਾਂਗੇ। ਸਾਰੇ ਉੱਥੇ ਜਾ ਕੇ ਇਕੱਠੇ ਹੋ ਜਾਂਦੇ ਸੀ ਕਿ ਇਹਨਾਂ ਨੇ ਕੀ ਪ੍ਰੋਗਰਾਮ ਦੇਣਾ। ਉੱਥੇ ਵੀ ਤੱਤੀਆਂ ਸਪੀਚਾਂ ਅਸੀਂ ਦਿੱਲੀ ਤਖਤ ਵਾਲਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ, ਅਸੀਂ ਇਹ ਹੈ ਉਹ ਹੈ, ਤੇ ਫਿਰ ਨਾਲ ਹੀ ਉਹਨਾਂ ਨੇ ਕਹਿ ਦੇਣਾ ਜੀ ਅਗਲਾ ਪ੍ਰੋਗਰਾਮ ਅਸੀਂ ਦੀਵਾਲੀ ਦੇ ਮੌਕੇ ਤੇ ਅਕਾਲ ਤਖਤ ਤੋਂ ਦੇਵਾਂਗੇ। ਔਰ ਇਵੇਂ ਇਹ ਜਦੋਂ ਤੁਸੀਂ ਬਾਦਲ ਟੌੜਾ ਤਲਵੰਡੀ ਦਾ ਦੌਰ ਦੇਖੋ, ਸਿਰਫ 2 ਪੀਰੀਅਡਸ ਨੂੰ ਛੱਡ ਕੇ ਉਹਦੇ 'ਚ ਵੀ ਐਮਰਜੈਂਸੀ ਦੇ ਖਿਲਾਫ ਮੋਰਚੇ ਵੇਲੇ ਭਾਵੇਂ ਬਾਅਦ 'ਚ ਹਰਚੰਦ ਸਿੰਘ ਲੌਂਗੋਵਾਲ ਨੇ ਕੀ ਰੋਲ ਅਦਾ ਕੀਤਾ, ਜਿਵੇਂ ਲੌਂਗੋਵਾਲ ਸਮਝੌਤਾ ਔਰ ਬਾਦਲਾਂ ਦਾ ਜਿਹੜਾ ਪ੍ਰਭਾਵ ਵੀ ਕਬੂਲਿਆ, ਫਿਰ ਬਾਦਲਾਂ 'ਚੋਂ ਨਿਕਲ ਕੇ ਉਹ ਲੱਡੂ ਬਲਵੰਤ ਔਰ ਬਰਨਾਲਾ ਉਹਦੇ ਥੱਲੇ ਲੌਂਗੋਵਾਲ ਸਮਝੌਤਾ ਕੀਤਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜੇ ਐਮਰਜੈਂਸੀ ਦੇ ਖਿਲਾਫ ਮੋਰਚਾ ਕਾਮਯਾਬ ਰਿਹਾ ਤੇ ਉਹਦੇ 'ਚ ਵੱਡਾ ਰੋਲ ਉਹ ਪਹਿਲੀ ਵਾਰ ਹਰਚੰਦ ਸਿੰਘ ਲੌਂਗੋਵਾਲ ਉੱਥੋਂ ਲੌਂਗੋਵਾਲ ਦੇ ਡੇਰੇ 'ਚੋਂ ਹੀ ਆ ਕੇ ਉਹਨਾਂ ਨੂੰ ਖੜਾ ਕੀਤਾ ਸੀ ਔਰ ਉਹਨਾਂ ਨੇ ਕਾਮਯਾਬੀ ਨਾਲ ਨਿਭਾਇਆ। ਤੇ ਜੇ ਇਸ ਪੀਰੀਅਡ 'ਚ ਇਹਨਾਂ ਦੀ ਟੌੜਾ ਬਾਦਲ ਤਲਵੰਡੀ ਦੇ ਥੱਲੇ ਜੇ ਕਹਿਣਾ ਹੋਏ ਵੀ ਅਕਾਲੀ ਦਲ ਨੇ ਮੋਰਚਾ ਧਰਮਯੁੱਧ ਮੋਰਚਾ, ਤੇ ਧਰਮਯੁੱਧ ਮੋਰਚਾ ਸੰਤ ਭਿੰਡਰਾਂ ਵਾਲਿਆਂ ਦੀ ਬਦੌਲਤ। ਉਸ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਉਹ ਜਦੋਂ ਇੰਦਰਾ ਗਾਂਧੀ ਨੇ ਜਿਹੜਾ ਉਹ ਟੱਕ ਲਾਉਣ ਦੇ ਲਈ ਉਹ ਆਈ ਕਪੂਰੀ ਮੋਰਚਾ ਜਿਹਨੂੰ ਕਹਿੰਦੇ ਨੇ ਪਟਿਆਲਾ ਜ਼ਿਲ੍ਹੇ 'ਚ, ਔਰ ਉਸ ਵੇਲੇ ਅਮਰਿੰਦਰ ਸਿੰਘ ਕਾਂਗਰਸ ਦਾ ਪ੍ਰਧਾਨ ਸੀ ਔਰ
ਪੂਰੀ ਤਾਮ-ਝਾਮ ਦੇ ਨਾਲ ਇੰਦਰਾ ਗਾਂਧੀ ਨੇ SYL ਕੈਨਾਲ ਦਾ ਟੱਕ ਲਾਇਆ। ਔਰ ਉਦੋਂ ਕਿਉਂਕਿ ਟੌੜੇ ਦੇ ਉੱਤੇ ਕਾਮਰੇਡਾਂ ਦਾ ਪ੍ਰਭਾਵ ਸੀ, ਕਮਿਊਨਿਸਟਾਂ ਦਾ, CPIM, ਔਰ ਉਸ ਮੋਰਚੇ ਦੇ ਵਿੱਚ ਕਪੂਰੀ ਮੋਰਚੇ ਵੇਲੇ CPIM ਔਰ ਅਕਾਲੀਆਂ ਨੇ ਸਾਂਝਾ ਜਥਾ ਭੇਜਿਆ। ਜਦੋਂ ਹੀ ਡਾਂਗ ਵਰੀ, ਅਕਾਲੀ ਤਾਂ ਥੋੜੀ ਦੇਰ ਖਲੋਤੇ ਰਹੇ, ਦੌੜ ਦੂੜ ਗਏ ਕਾਮਰੇਡ, ਮੁੜ ਕੇ ਉਹ ਮੋਰਚਾ ਇੰਨੀ ਬੁਰੀ ਤਰ੍ਹਾਂ ਫੇਲ ਹੋਇਆ। ਔਰ ਇਹ ਤਾਂ ਇਹਨਾਂ ਨੂੰ ਥੋੜਾ ਬਹੁਤ ਪਰਦਾ ਮਿਲ ਗਿਆ ਜਦੋਂ ਭਾਈ ਠਾਰਾ ਸਿੰਘ ਔਰ ਭਾਈ ਅਮਰੀਕ ਸਿੰਘ ਹੋਰਾਂ ਨੂੰ ਗ੍ਰਿਫਤਾਰ ਕੀਤਾ, ਜਿਸ ਦਿਨ ਸੰਤ ਉਸੇ ਸ਼ਾਮ ਅਕਾਲ ਤਖਤ ਤੇ ਆਏ, ਅਰਦਾਸਾ ਸੋਧਿਆ ਔਰ ਉਹਨਾਂ ਨੇ 51 ਸਿੰਘਾਂ ਦਾ ਜਿਹੜਾ ਜਥਾ ਉਹ ਭੇਜ ਦਿੱਤਾ। ਔਰ ਇਹ ਕਿਉਂਕਿ ਕਰਪੂਰੀ 'ਚ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਸੀ, ਫਿਰ ਇਹਨਾਂ ਨੇ ਲੌਂਗੋਵਾਲ ਨੇ ਔਰ ਟੌੜੇ ਨੇ ਸੰਤਾਂ ਨੂੰ ਕਿਹਾ ਕਿ ਜੀ ਅਸੀਂ ਵਰਕਿੰਗ ਕਮੇਟੀ 'ਚ ਪਾਸ ਕਰਦੇ, ਤੁਸੀਂ ਜਿਹੜਾ ਇਸ ਮੋਰਚੇ ਦੇ ਨਾਲ ਹੀ ਮੋਰਚਾ ਜਿਹੜਾ ਅਸੀਂ ਵੀ ਜੋੜ ਲੈਂਦੇ। ਔਰ ਇਵੇਂ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਹੋਈ। ਸੋ ਮੈਂ ਇਹ ਕਾਰਗੁਜ਼ਾਰੀ ਇਸ ਐਂਗਲ ਤੋਂ ਵੀ ਦੇਣਾ ਚਾਹੁੰਦਾ ਕਿ ਵੀ ਇਹ ਜਿਹੜਾ ਅੱਜ ਜਦੋਂ ਬਹੁਤਿਆਂ ਨੂੰ ਲੱਗਦਾ ਹੈ ਕਿ ਜੀ ਇਹ ਮੋਰਚਾ ਨਹੀਂ ਕਦੇ ਵੀ ਇਹਨਾਂ ਨੇ ਲਾਇਆ ਜਾਂ ਲਾਉਂਦੇ ਨਹੀਂ ਹੈ, ਜਾਂ ਇਹ ਤੁਸੀਂ ਕੁੱਲ ਮਿਲਾ ਕੇ ਦੇਖੋ ਜੇ ਇਹਨਾਂ ਦੋਨਾਂ ਨੂੰ ਤੁਸੀਂ ਪਾਸੇ ਕਰ ਲਓ ਤੇ ਕਦੇ ਵੀ ਇਹਨਾਂ ਨੇ, ਇਹ ਤਾਂ ਆਏ ਹੀ ਬਾਗ ਦੇ ਇਸ ਮਿੱਠੇ ਅੰਬ ਖਾਣ ਸੀ ਕਿ ਭਾਈ ਕੁਰਬਾਨੀਆਂ ਤਿਆਗ ਜੋ ਹੋਇਆ ਸੋ ਹੋਇਆ ਹੀ ਹੋਇਆ ਪੁਰਾਤਨ ਅਕਾਲੀਆਂ ਦਾ। ਪਰ ਇਹਨਾਂ ਨੇ ਉੱਥੇ ਲਿਆ ਕੇ ਇਹਨਾਂ ਨੇ ਡਿਵੀਜ਼ਨ ਜ਼ਰੂਰ ਪੈਦਾ ਕੀਤੀ, ਜ਼ਾਤ ਪਾਤੀ ਐਂਗਲ ਵੀ ਖੜਾ ਕੀਤਾ ਅਕਾਲੀ ਪੋਲੀਟਿਕਸ, ਪਾਵਰ ਦਾ ਵੀ ਕੀਤਾ, ਔਰ ਪਰਿਵਾਰਵਾਦ ਉਹ ਬਾਦਲਾਂ ਨੇ ਫਿਰ ਜਿਵੇਂ ਰੱਜ ਕੇ ਕੀਤਾ ਔਰ ਕਿਵੇਂ ਆਪਣੀ ਇਸ ਨੂੰ ਜਿਹੜਾ ਉਹ ਰਿਆਸਤ ਬਣਾ ਕੇ ਆਪਣੇ ਟੱਬਰ ਦੀ ਜਿਵੇਂ ਉਹਨਾਂ ਦੀ ਜਗੀਰ ਹੁੰਦੀ ਹੈ ਇਸ ਹੱਦ ਤੱਕ ਪਹੁੰਚਾਇਆ ਕਿ ਅੱਜ ਇਹ ਸਾਰਾ ਟੋਲਾ ਜਿਹੜਾ 60-65 ਜਿਹੜੇ ਇਹਨਾਂ ਦਾ ਹੀ ਹਿੱਸਾ ਰਹੇ। ਜੇ ਤੁਸੀਂ ਇਹਨਾਂ ਸਾਰਿਆਂ ਦੀਆਂ ਸ਼ਕਲਾਂ ਦੇਖੋ ਜਿਹੜੇ ਇਕੱਠੇ ਹੋਏ ਜਲੰਧਰ ਦੇ ਵਿੱਚ, ਉਹ ਸਾਰੇ ਹੀ ਜਿਹੜੇ ਨੇ 60ਵੇਂ ਨੂੰ ਢੁਕੇ ਹੋਏ ਨੇ। ਔਰ ਇਹ ਸਾਰੇ ਹੀ ਪਿਛਲੇ ਇਹਨਾਂ 40 ਸਾਲਾਂ ਦੇ ਵਿੱਚ ਹੀ ਵੱਡੇ ਬਾਦਲ ਤੋਂ ਲੈ ਕੇ ਦੇ ਤੱਕ ਇਹਨਾਂ ਦੇ ਸਾਥੀ ਰਹੇ। ਔਰ ਹੁਣ ਉਹਨਾਂ ਨੂੰ ਲੱਗਦਾ ਕਿ ਜੀ ਇਹ ਜਿਹੜੀ ਹੈ ਚੇਂਜ ਬੜੀ ਜ਼ਰੂਰੀ ਹੈ। ਔਰ ਦੌੜ ਫਿਰ ਉੱਥੇ ਕੀ ਹੈ ਕਿ ਜੀ ਜੇ ਉਹ ਅਸਤੀਫਾ ਦੇ ਦੇ ਬਾਕੀ ਫਿਰ ਤੁਹਾਡੇ ਹਵਾਲੇ ਹੋ ਜਾਏ ਤਾਂ ਤੁਸੀਂ ਠੀਕ ਰਹੋਗੇ। ਲੇਕਿਨ ਇਸ ਦੇ ਉੱਤੇ ਅਸੀਂ ਗੱਲ ਕਰਦੇ ਹਾਂ। ਅੱਜ ਹੀ ਮੇਰੀਆਂ ਨਜ਼ਰਾਂ 'ਚੋਂ ਇੱਥੇ ਕੈਲੀਫੋਰਨੀਆ ਬੇਸਡ ਨੇ ਸਰ ਤਰਲੋਚਨ ਸਿੰਘ ਦਪਾਲਪੁਰ, ਖੁਦ ਵੀ ਕਿਸੇ ਵੇਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਔਰ ਅੱਛੇ ਸ਼ਾਇਰ ਨੇ। ਔਰ ਇਹਨਾਂ ਦਾ ਛੋਟੇ ਜਿਹੜੀਆਂ ਲਿਖਤਾਂ ਵੀ ਨੇ ਵਿਅੰਗ ਭਰਪੂਰ ਔਰ ਪੰਥਕ ਐਂਗਲ ਤੋਂ ਹੁੰਦੀਆਂ ਨੇ। ਉਹਨਾਂ ਨੇ ਇਹਨਾਂ ਦਾ ਜਿਹੜਾ ਗਰੁੱਪ ਨੇ ਸਾਰਾ ਕੀਤਾ, ਉਹਨੂੰ ਉਹਦੇ ਤੇ ਇੱਕ ਕਵਿਤ ਲਿਖਿਆ, ਪ੍ਰਧਾਨ ਦੀ ਥਾਂ ਉਹਨਾਂ ਨੇ ਭਰਦਾਨ ਕਿਹਾ, ਭਰਦਾਨ ਤੋਂ ਅਸਤੀਫਾ, ਕਿ ਬਈ ਕਰਿਆ ਬੱਜਰ ਗੁਨਾਹ ਹੈ ਸਾਰਿਆਂ ਨੇ, ਪੰਥਕ ਫਲਸਫੇ ਵਿਰਸੇ ਨੂੰ ਢਾਉਣ ਦਾ ਜੀ। ਇਹ ਸਾਰੇ ਜਿਹੜੇ ਨੇ ਉਸ ਦੇ ਵਿੱਚ ਭਾਗੀਦਾਰ ਨੇ। ਕਰਿਆ ਬੱਜਰ ਗੁਨਾਹ ਹੈ ਸਾਰਿਆਂ ਨੇ, ਪੰਥਕ ਫਲਸਫੇ ਵਿਰਸੇ ਨੂੰ ਢਾਉਣ ਦਾ ਜੀ, ਚਮਚੇ ਕੜਛੀਆਂ ਬਣ ਕੇ ਰਹਿ ਬੈਠੇ, ਸਮਾਂ ਜਦੋਂ ਸੀ ਖਰੀਆਂ ਸੁਣਾਉਣ ਦਾ ਜੀ, ਬਹੁਤ ਲੇਟ ਸੰਘਰਸ਼ ਹਨ ਕਰਨ ਲੱਗੇ, ਬਾਦਲ ਨਾਮ ਤੋਂ ਮੁਕਤੀਆਂ ਪਾਉਣ ਦਾ ਜੀ, ਕਰਕੇ ਮੰਗ ਅਸਤੀਫੇ ਦੀ ਚੋਣ ਭਾਈ, ਕਰੀਏ ਕੰਮ ਹੁਣ ਪੰਥ ਨੂੰ ਭਾਉਣ ਦਾ ਜੀ, ਦੋਹਾਂ ਧੜਿਆਂ ਦਾ ਮਿਸ਼ਨ ਹੈ ਇੱਕ ਲੱਗਦਾ। ਉਹੀ ਅਗੇਨ ਉਸ ਕੁਰਸੀ ਦੀ ਦੌੜ ਕੇ ਜੀ ਇਹ ਛੱਡੇ ਤੇ ਅਸੀਂ ਆਈਏ, ਦੋਹਾਂ ਧੜਿਆਂ ਦਾ ਮਿਸ਼ਨ ਹੈ ਇੱਕ ਲੱਗਦਾ। ਕਾਰਤੂਸ ਚੱਲ ਚੁੱਕੇ ਚਲਾਉਣ ਦਾ ਜੀ, ਜਦ ਚਿੜੀਆਂ ਨੇ ਚੁਗ ਲਿਆ ਖੇਤ ਸਾਰਾ, ਚੇਤਾ ਆਇਆ ਪ੍ਰਧਾਨ ਨੂੰ ਲਾਉਣ ਦਾ ਜੀ। ਸੋ ਮੈਂ ਸਮਝਦਾ ਵੀ ਕਈ ਵਾਰ ਜਿਹੜੀ ਚੀਜ਼ ਕਿਤਾਬਾਂ ਦੇ ਵਿੱਚ ਪੂਰੀ ਕਿਤਾਬ ਜਿਸ ਦੇ ਉੱਤੇ ਜੇ ਲਿਖੀ ਜਾਏ ਤਾਂ ਉਸ ਨੂੰ ਇੱਕ ਕਵਿਤ ਜਾਂ ਪੋਇਟਰੀ, ਇਹੀ ਪੋਇਟਰੀ ਦੀ ਬਿਊਟੀ ਹੁੰਦੀ ਹੈ ਔਰ ਜੋਕ ਦੀ ਬਿਊਟੀ ਉਸ ਤੋਂ ਵੀ ਜ਼ਬਰਦਸਤ ਹੁੰਦੀ ਹੈ। ਇਸੇ ਤਰ੍ਹਾਂ ਕਾਰਟੂਨ ਉਹ ਸਾਰੀ ਕਹਾਣੀ ਨੂੰ ਬਿਆਨਦਾ ਹੈ। ਸੋ ਗੱਲ ਇਹੀ ਹੈ, ਜਦ ਚਿੜੀਆਂ ਨੇ ਚੁਗ ਲਿਆ ਖੇਤ ਸਾਰਾ, ਚੇਤਾ ਆਇਆ ਪ੍ਰਧਾਨ ਨੂੰ ਲਾਉਣ ਦਾ ਜੀ, ਕਿ ਵੀ ਇਹ ਸਾਰੇ ਇਸ ਦੇ ਵਿੱਚ ਭਾਈਵਾਲ ਸੀ ਔਰ ਇਸ ਦਾ ਅੱਜ ਇਸ ਲੈਵਲ ਤੇ ਨੇ। ਪਰ ਹੁਣ ਇਸ 'ਚ ਇਹ ਵੀ ਨਹੀਂ ਹੈ ਵੀ ਜਦੋਂ ਇਸ ਕਿਸਮ ਦਾ ਵੈਕਿਊਮ ਕ੍ਰੀਏਟ ਹੁੰਦਾ। ਪਰ ਇੱਕ ਗੱਲ ਹੋਰ ਵੀ ਇਸ 'ਚ ਦੇਖਣ ਵਾਲੀ ਹੈ, ਅੱਜ ਹੀ ਸਾਨੂੰ 2-3 ਕਾਲਾਂ ਅੱਡ ਆਈਆਂ ਕਿ ਜੀ ਹੁਣ ਕੀ ਬਣੇਗਾ ਕੀ ਨਹੀਂ। ਮੈਂ ਕਿਹਾ ਜੀ ਇਹ ਅਜੇ ਇਹਨਾਂ ਦੀ ਇਹ ਏਜੰਸੀਆਂ ਨੇ ਆਪੋ ਆਪਣੀ ਜਿਹੜੇ ਉਹਨਾਂ ਦੇ ਏਜੰਟ ਨੇ ਉਹਨਾਂ ਰਾਹੀਂ ਖੇਡ ਸ਼ੁਰੂ ਕਰਵਾਈ ਹੈ। ਉਹਨਾਂ ਨੇ ਜਿਹੜਾ ਉਹ ਪਹਿਲਾਂ ਜਿਹੜਾ ਉਹ ਅਖਾੜਾ ਤਿਆਰ ਕੀਤਾ ਉਹਦੇ ਲਈ ਔਰ ਹੁਣ ਭਲਵਾਨ ਛੱਡੇ ਨੇ। ਪਹਿਲਾਂ ਕਾਠਾ ਭਲਵਾਨ ਆਏਗਾ, ਫਿਰ ਦੂਜਾ ਆਏਗਾ, ਅਸਲੀ ਤਾਂ ਹੋਈ ਹੈ। ਮੈਂ ਕਿਹਾ ਵੀ ਜੇ ਤੁਸੀਂ ਅਕਾਲੀ ਦਲ ਦਾ 100 ਸਾਲ ਦਾ ਇਤਿਹਾਸ ਦੇਖੋ ਤੇ ਅਲਟੀਮੇਟਲੀ ਅਸਲੀ ਅਕਾਲੀ ਦਲ ਬਣ ਕੇ ਉਹੀ ਕਾਇਮ ਰਹਿੰਦਾ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਹਦੇ ਕੋਲ ਕੰਟਰੋਲ ਹੈ। ਜੀ। ਸੋ ਅਜੇ ਸੁਖਬੀਰ ਬਾਦਲ ਜਾਂ ਟੱਬਰ ਬੜੀ ਕੰਫਰਟੇਬਲ ਪੋਜੀਸ਼ਨ 'ਚ ਹੈ, ਕਿਉਂਕਿ ਇਹ ਤਾਂ ਉਹ ਜਿਹੜੇ ਬਰਾਤੀ ਨੇ ਜਿਹੜੇ ਹੁਣ ਤੱਕ ਕੋਈ ਕੋਰ ਕਮੇਟੀ 'ਚ ਹੈ, ਕੋਈ ਅਦਰਵਾਈਜ਼ ਹੈ, ਪਰ ਬਾਈ ਐਂਡ ਲਾਰਜ ਜਿਹੜਾ ਅਜੇ ਕੋਈ ਸੁਖਬੀਰ ਬਾਦਲ ਦਾ ਐਮਪਾਇਰ ਉਹ ਹਿੱਲਿਆ ਨਹੀਂ ਜਦੋਂ ਤੱਕ ਸ਼੍ਰੋਮਣੀ ਕਮੇਟੀ ਦਾ ਹੁਣ ਸ਼੍ਰੋਮਣੀ ਕਮੇਟੀ 'ਚ ਤਬਦੀਲੀ ਕਿਵੇਂ ਹੋ ਸਕਦੀ ਹੈ? ਜਦੋਂ ਚੋਣਾਂ ਹੋਣ। ਚੋਣਾਂ ਕਿਹਨੇ ਕਰਵਾਉਣੀਆਂ ਨੇ? ਸੈਂਟਰ ਗਵਰਨਮੈਂਟ ਨੇ। ਸੈਂਟਰ ਗਵਰਨਮੈਂਟ ਕਦੋਂ ਚੋਣਾਂ ਕਰਵਾਉਂਦੀ ਹੈ? ਜਦੋਂ ਉਹਨਾਂ ਦਾ ਮਨ ਭਾਉਂਦਾ ਜਿਹੜਾ ਹੈ ਉਹ ਗਰੁੱਪ ਉਹ ਜਿੱਤ ਰਿਹਾ ਹੋਏ। ਅਦਰਵਾਈਜ਼ ਤਾਂ ਤੁਸੀਂ ਦੇਖੋਗੇ ਵੀ 1979 ਦੇ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਹੋਈਆਂ ਸੀ। ਉਸ ਤੋਂ ਲੈ ਕੇ 1996-97 ਤੱਕ ਜਦੋਂ ਬਾਦਲ ਦੀ ਗਵਰਨਮੈਂਟ ਬਣਦੀ ਹੈ, ਉਸ ਸਾਰੇ ਪੀਰੀਅਡ 1979 ਤੋਂ ਤੁਸੀਂ ਕਾਊਂਟ ਕਰ ਲਓ, 18-19 ਸਾਲ ਚੋਣਾਂ ਨਹੀਂ ਹੋਈਆਂ, ਕਿਉਂਕਿ ਉਹ ਪੀਰੀਅਡ ਸੀ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੂਵਮੈਂਟ, ਸਿੰਘਾਂ ਦਾ ਦਬਦਬਾ, ਔਰ ਉਹਨਾਂ ਨੂੰ ਸੀ ਵੀ ਜਿਹੜੀ ਵੀ ਸ਼੍ਰੋਮਣੀ ਕਮੇਟੀ ਬਣੇਗੀ ਉਹ ਪੰਥ ਪ੍ਰਸਤ ਮੈਂਬਰਾਂ ਦੀ ਬਣੇਗੀ। ਔਰ ਅਲਟੀਮੇਟਲੀ ਮੈਂ ਇਸ ਲਈ ਵੀ ਕਹਿ ਰਿਹਾ ਵੀ ਕੁਝ ਜਿਹੜੇ ਨੇ ਹੁਣ ਵੀ ਕਹਿੰਦੇ ਨੇ ਜੀ ਉੱਥੇ ਤਬਦੀਲੀ ਤਾਂ ਹੀ ਹੋ ਸਕਦੀ ਹੈ ਜੇ ਸ਼੍ਰੋਮਣੀ ਕਮੇਟੀ ਦੇ ਉੱਤੇ ਪੰਥ ਪ੍ਰਸਤ ਸੋਚ ਵਾਲਿਆਂ ਦਾ ਕਬਜ਼ਾ ਹੋਏ। ਮੈਂ ਕਿਹਾ ਜੇ ਤੁਹਾਨੂੰ ਲੱਗਦਾ ਹੈ ਕਿ ਜੀ ਇਵੇਂ ਹੋਏ ਤਾਂ ਤਬਦੀਲੀ ਹੋ ਸਕਦੀ ਹੈ, ਤਾਂ ਜਿਹੜਾ ਦੁਸ਼ਮਣ ਜਿਹਨੇ ਤੁਹਾਡੇ ਖਿਲਾਫ ਸਰਵਨਾਸ਼ ਦੀ ਜੰਗ ਵਿੱਢੀ ਹੋਈ ਹੈ ਉਹਨਾਂ ਨੂੰ ਨਹੀਂ ਲੱਗਦਾ ਉਹ ਤੁਹਾਡੇ ਹੱਥ ਕਿਉਂ ਆਣ ਦੇਣਗੇ? ਉਹਨਾਂ ਨੇ ਪਹਿਲਾਂ ਹੀ ਜਿਸ ਤਰੀਕੇ ਨਾਲ ਹਜ਼ੂਰ ਸਾਹਿਬ ਬੋਰਡ, ਪਟਨਾ ਸਾਹਿਬ, ਉਹ ਤਾਂ 50ਵਿਆਂ ਤੋਂ ਹੀ ਚੱਲ ਰਿਹਾ ਸੀ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡੀਆਂ ਅੱਖਾਂ ਸਾਹਮਣੇ ਜਿਹੜਾ ਉਹ 50 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰਿਆਂ ਦਾ ਔਰ ਕਿੰਨੇ ਕਾਲਜਿਸ ਔਰ ਦੂਸਰੇ ਉਹਨੂੰ ਅੱਡ ਕੀਤਾ। ਹੁਣ ਉਹ ਜਿਹੜੇ ਪਹਿਲਾਂ ਸ਼੍ਰੋਮਣੀ ਕਮੇਟੀ ਖਿਲਾਫ ਲੜਨ ਵਾਲੇ ਸੀ ਜੀ ਸਾਨੂੰ ਪੁੱਛਦੇ ਨਹੀਂ, ਹਰਿਆਣੇ ਦੇ ਸਿੱਖਾਂ ਨੂੰ ਜ਼ਰੂਰ ਬਣਾਓ, ਉਹ ਚੀਕਾਂ ਮਾਰ ਰਹੇ ਨੇ ਕਿਉਂਕਿ ਖੱਟੜ ਨੇ ਜਿਹੜੀ ਐਡਹਾਕ ਕਮੇਟੀ ਬਣਾਈ ਉਹਦੀ ਟਰਮ ਮੁੱਕ ਚੁੱਕੀ ਹੈ। ਨਵੀਆਂ ਚੋਣਾਂ ਦਾ ਹਰਿਆਣਾ ਕਮੇਟੀ ਦਾ ਉਹ ਨਾਂ ਹੀ ਨਹੀਂ ਲੈ ਰਹੀ, ਕਿਉਂਕਿ ਉਹ ਸਿੱਧਾ ਬੀਜੇਪੀ ਦੇ ਕੰਟਰੋਲ ਦੇ ਵਾਲਾ ਐਡਹਾਕ ਕਮੇਟੀ ਅੱਗੋਂ ਵੀ ਉਹੀ ਹੋਏਗਾ। ਸੋ ਇਹ ਸਾਨੂੰ ਭੁੱਲ ਜਾਣਾ ਚਾਹੀਦਾ। ਇਸ ਲਈ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਅਲਟੀਮੇਟਲੀ ਗੱਲ ਖਾਲਿਸਤਾਨ ਤੋਂ ਬਿਨਾਂ ਨਹੀਂ ਬਣਨੀ, ਕਿਉਂਕਿ ਤੁਸੀਂ ਕੋਈ ਪਲੇਟਫਾਰਮ ਦੇਖ ਲਓ ਵੀ ਜਿਹਦੇ ਰਾਹੀਂ ਤੁਸੀਂ ਅੱਗੇ ਆਉਣਾ ਚਾਹੁੰਦੇ ਹੋ, ਬਿਲਕੁਲ, ਲੇਕਿਨ ਉਹਨਾਂ ਨੇ ਤੁਹਾਡੇ ਦਰਵਾਜ਼ੇ ਬੰਦ ਕੀਤੇ ਹੋਏ ਨੇ। ਸੋ ਇਹ ਉਦੋਂ ਹੀ ਚੋਣਾਂ ਕਰਵਾਉਂਦੇ ਨੇ। ਔਰ 1979 'ਚ ਜਦੋਂ ਚੋਣਾਂ ਹੁੰਦੀਆਂ ਸ਼੍ਰੋਮਣੀ ਕਮੇਟੀ ਦੀਆਂ, ਉਦੋਂ ਤੱਕ 13 ਅਪ੍ਰੈਲ 1978 ਦਾ ਸਾਕਾ ਅੰਮ੍ਰਿਤਸਰ ਵਾਪਰ ਚੁੱਕਾ ਸੀ। ਨਰਕਧਾਰੀਆਂ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ, 70 ਤੋਂ ਜ਼ਿਆਦਾ ਜ਼ਖਮੀ ਸੀ। ਸੰਤ ਭਿੰਡਰਾਂਵਾਲੇ ਔਰ ਅਖੰਡ ਕੀਰਤਨੀ ਜਥੇ ਔਰ ਦੂਸਰੇ ਫੁੱਲ ਫਾਰਮ ਦੇ ਵਿੱਚ ਸੀ 1978 ਦੇ ਪੀਰੀਅਡ ਤੋਂ ਬਾਅਦ। ਲੇਕਿਨ ਤੁਸੀਂ 1979 'ਚ ਦਲ ਖਾਲਸਾ ਉਸ ਦੀ ਵੀ ਹੋਂਦ ਸੀ ਔਰ ਪੂਰਾ ਇਲੈਕਸ਼ਨਾਂ ਲੜੀਆਂ ਗਈਆਂ। 4 ਸੀਟਾਂ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ ਦਲ ਖਾਲਸਾ ਨੂੰ ਮਿਲੀਆਂ। ਸਾਰੀਆਂ ਬਾਦਲ ਐਂਡ ਕਿਉਂਕਿ ਸਰਕਾਰ ਬਾਦਲਾਂ ਦੀ ਸੀ, ਉਹਨਾਂ ਨੇ ਪੂਰੀਆਂ ਸਵੀਪ ਕੀਤੀਆਂ ਸੀ। ਔਰ ਈਵਨ ਜਿਹੜੀ ਬਿਆਸ ਸੀਟ ਸੀ ਸ਼੍ਰੋਮਣੀ ਕਮੇਟੀ ਦੀ, ਉੱਥੋਂ ਭਾਈ ਅਮਰੀਕ ਸਿੰਘ ਜਿਹੜੇ ਬਾਅਦ 'ਚ ਜੂਨ 84 'ਚ ਸ਼ਹੀਦ ਹੋਏ, ਉਹ ਵੀ ਹਾਰ ਗਏ ਸੀ ਜੀਵਨ ਸਿੰਘ ਉਮਰਾਨੰਗਲ ਕੋਲੋਂ, ਹਰਵਾਏ ਗਏ ਸੀ ਕਿਉਂਕਿ ਕੰਟਰੋਲ ਸਰਕਾਰ ਦਾ ਸੀ, ਰਾਧਾ ਸਵਾਮੀਆਂ ਦੀਆਂ ਵੋਟਾਂ ਵੀ ਸੀ। ਸੋ ਇਹ ਮੈਂ ਪਿਛੋਕੜ ਵੱਲ ਇਸ ਲਈ ਧਿਆਨ ਦਿਵਾ ਦਿੰਦਾ ਜਾਂ ਉਹਨਾਂ ਨੂੰ ਮੈਂ ਪਿਨ ਪੁਆਇੰਟ ਕਰਦਾ ਕਿਉਂਕਿ ਜਿਹੜੀ ਕਰੰਟ ਜਨਰੇਸ਼ਨ ਹੈ ਪੋਸਟ 84 ਉਹ ਵੀ ਭਾਵੇਂ 40 ਸਾਲਾਂ ਦੀ ਹੋ ਗਈ, ਲੇਕਿਨ ਉਹਨਾਂ ਨੂੰ ਇਹ ਅਹਿਸਾਸ ਹੀ ਨਹੀਂ ਹੋਏਗਾ ਕਿ ਕਿਵੇਂ ਸ਼੍ਰੋਮਣੀ ਕਮੇਟੀ ਦੇ ਉੱਤੇ ਕੰਟਰੋਲ ਰੱਖਣ ਦੇ ਲਈ ਇੱਕ ਜ਼ਮਾਨੇ 'ਚ 50ਵਿਆਂ ਦੇ ਵਿੱਚ ਕਾਂਗਰਸ ਵੀ, ਕਮਿਊਨਿਸਟ ਪਾਰਟੀ ਵੀ ਐਜ਼ ਏ ਪਾਰਟੀ ਇਲੈਕਸ਼ਨਾਂ ਲੜਦੇ ਹੁੰਦੇ ਸੀ, ਕਿਉਂਕਿ ਹਰ ਇੱਕ ਨੂੰ ਪਤਾ ਵੀ ਤਾਕਤ ਉੱਥੋਂ ਨਿਕਲਦੀ ਹੈ, ਕਿਉਂਕਿ ਬਜਟ ਵੀ ਹੈ ਹੁਣ ਤਾਂ ਸ਼ਾਇਦ 1200 ਕਰੋੜ ਤੋਂ ਜ਼ਿਆਦਾ ਹੈ, ਬਣੀਆਂ ਬਣਾਈਆਂ ਸਟੇਜਾਂ ਨੇ, ਮੱਸਿਆ ਪੁੰਨਿਆਂ ਦੇ ਉੱਤੇ ਲੱਗਣੀਆਂ ਹੀ ਲੱਗਣੀਆਂ, ਔਰ ਇੱਕ ਵੱਡਾ ਨੈਟਵਰਕ ਹੈ ਔਰ ਉਸ ਸਾਰੇ ਦੇ ਥੱਲੇ। ਸੋ ਕਮਿੰਗ ਬੈਕ ਕਿ ਸੁਖਬੀਰ ਬਾਦਲ ਨੂੰ ਕੋਈ ਇਮੀਡੀਏਟ ਡੇਂਜਰ ਨਹੀਂ ਹੈ ਕਿਉਂਕਿ ਉਸ ਦਾ ਕੰਟਰੋਲ ਸ਼੍ਰੋਮਣੀ ਕਮੇਟੀ 'ਤੇ ਹੈ। ਸ਼੍ਰੋਮਣੀ ਕਮੇਟੀ ਚੋਣਾਂ ਕਦੋਂ ਹੋਣਗੀਆਂ, ਕਿਵੇਂ ਹੋਣਗੀਆਂ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਹ ਕੰਟਰੋਲ ਏਜੰਸੀਆਂ ਕੋਲ ਹੈ, ਸੈਂਟਰ ਦੀ ਗਵਰਨਮੈਂਟ ਦੇ ਕੋਲ ਹੈ। ਗੁਰਦੁਆਰਾ ਕਮਿਸ਼ਨ ਬਣਦਾ ਹੈ, ਫਿਰ ਹੁੰਦਾ ਹੈ ਜੀ ਜਿਹੜੀਆਂ 4 ਸਰਕਾਰਾਂ ਨੇ ਉਹਨਾਂ ਦੀ ਸਹਿਮਤੀ ਚਾਹੀਦੀ ਹੈ। ਹੁਣ ਤਾਂ ਚਲੋ ਹਰਿਆਣਾ ਵਿੱਚੋਂ ਨਿਕਲ ਗਿਆ, ਪੰਜਾਬ ਦੀ ਸਹਿਮਤੀ, ਹਿਮਾਚਲ ਦੀ ਸੀਟ ਹੈ, ਚੰਡੀਗੜ੍ਹ ਦੀ ਹੈ, ਔਰ ਉਹ ਸੈਂਟਰ ਨੇ ਬਣਾਉਣਾ ਹੈ, ਫਿਰ ਵੋਟਾਂ ਰਜਿਸਟ੍ਰੇਸ਼ਨ ਦੂਜਾ। ਸੋ ਇਮੀਡੀਏਟਲੀ ਇਸ ਵੇਲੇ ਕੁਛ ਨਹੀਂ ਹੋਣ ਜਾ ਰਿਹਾ, ਪਰ ਇਹ ਜਿਹੜੀ ਸਾਰੀ ਹਿਲਜੁਲ ਹੈ ਇਸ ਦੇ ਪਿੱਛੇ ਸਭ ਤੋਂ ਵੱਡਾ ਫਿਕਰ ਹੈ ਜੋ ਖਡੂਰ ਸਾਹਿਬ ਔਰ ਫਰੀਦਕੋਟ ਦੇ ਵਿੱਚ ਹੋਇਆ।
ਹੁਣ ਇਹ ਐਵੇਂ ਫਿਕਰ ਨਹੀਂ ਹੈ। ਹੁਣ ਜਿਹੜੀ ਬਾਈ ਇਲੈਕਸ਼ਨ ਜਲੰਧਰ 'ਚ ਹੋਣ ਜਾ ਰਹੀ ਹੈ, ਉਸ ਦੇ ਲਈ ਜਿਹੜੀ ਕੈਂਡੀਡੇਟ ਅਕਾਲੀਆਂ ਨੇ ਅਨਾਉਂਸ ਕੀਤੀ ਸੀ ਬੀਬੀ ਸੁਰਜੀਤ ਕੌਰ, ਜਿਹੜਾ ਹੁਣ ਬਾਗੀ ਧੜਾ ਆਇਆ, ਉਹਨਾਂ ਨੂੰ ਲੱਗਾ ਜੀ ਜਿਹੜੇ ਬਾਗੀ ਧੜੇ ਵਾਲੇ ਨੇ ਉਹਦੇ ਨਾਲ ਉਹਨਾਂ ਦਾ ਸਬੰਧ। ਅੱਜ ਸੁਖਬੀਰ ਬਾਦਲ ਨੇ ਐਲਾਨ ਕਰਤਾ ਕਿ ਜੀ ਅਸੀਂ ਆਪਣਾ ਕੈਂਡੀਡੇਟ ਉਹ ਨਹੀਂ ਹੈ ਬੀਬੀ, ਅਸੀਂ ਜਿਹੜਾ ਬਹੁਜਨ ਸਮਾਜ ਪਾਰਟੀ ਨੂੰ ਐਂਡੋਰਸ ਕਰਦੇ ਹਾਂ। ਹੁਣ ਉਹ ਬੀਬੀ ਪ੍ਰੈਸ ਕਾਨਫਰੰਸ ਕਰਦੀ ਹੈ ਸੁਰਜੀਤ ਕੌਰ, ਉਹ ਕਹਿੰਦੀ ਹੈ ਮੈਂ ਅਪੀਲ ਕਰਦੀ ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਔਰ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਕਿ ਵੀ ਆ ਕੇ ਮੇਰੀ ਮਦਦ ਕਰਨ ਔਰ ਆ ਕੇ ਕੰਪੇਨ ਕਰਨ ਮੇਰੇ ਹਲਕੇ ਦੇ ਵਿੱਚ ਔਰ ਮੇਰੀ ਮਦਦ ਕਰਨ ਹਰ ਪੱਖੋਂ। ਹੁਣ ਇਹ ਤੁਸੀਂ ਜਦੋਂ ਇਸ ਲਿੰਕ ਨੂੰ ਦੇਖਦੇ ਹੋ, ਏਜੰਸੀਆਂ ਨੂੰ ਇਹ ਨਜ਼ਰ ਆ ਰਹੀ ਨਾ ਦੋਨਾਂ ਸੀਟਾਂ ਦੇ ਉੱਤੇ, ਹਾਲਾਂ ਕੋਈ ਇਹ ਨਹੀਂ ਹੈ ਵੀ ਪਹਿਲਾਂ ਕੋਈ ਪੰਥਕ ਇਕੱਠ ਹੋਇਆ, ਕੋਈ ਸਰਬੱਤ ਖਾਲਸਾ ਹੋਇਆ, ਉਹਨਾਂ ਨੇ ਕਿਹਾ ਕਿ ਜੀ ਅਸੀਂ ਇਹਨਾਂ ਨੂੰ ਜਿਤਾਉਣਾ ਜਾਂ ਇਹ ਹੈ ਜਦੋਂ ਕਿ ਮੌਕੇ ਦੇ ਉੱਤੇ ਪੰਥ ਬੋਲਦਾ ਹੈ ਜਾਂ ਪੰਜਾਬ ਦੀ ਧਰਤੀ ਚੋਂ ਜਿਹੜਾ ਰਿਬੈਲੀਅਨ ਹੈ ਉਹ ਨਿਕਲਦਾ ਹੈ। ਇਸ ਗੱਲ ਨੇ ਉਹਨਾਂ ਨੂੰ ਪਿੱਛੂ ਪਾ ਦਿੱਤਾ ਹੈ ਕਿ ਬਈ ਇਹ ਤਾਂ ਪੰਜਾਬ ਦੇ ਵਿੱਚ ਤਬਦੀਲੀ ਜਿਸ ਲੈਵਲ ਤੇ ਹੈ ਵੀ, ਔਰ ਇਹਨਾਂ ਦਾ ਹੀ ਜਿਹੜਾ ਉਹ 60 ਬਰਾਤੀਆਂ ਦਾ ਹੀ ਚੰਦੂ ਮਾਜਰਾ ਕਹਿੰਦਾ ਜੀ ਸਾਨੂੰ ਸਾਰਿਆਂ ਨੂੰ ਹਰਾਇਆ ਹੀ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਵਲਟੋਏ ਨੂੰ ਜਿਹੜਾ ਖੜਾ ਕੀਤਾ, ਜੇ ਹਮਾਇਤ ਕਰ ਦਿੰਦੇ ਤੇ ਅਸੀਂ ਵੀ ਨਾ ਹਾਰਦੇ। ਹੁਣ ਇਹ ਇੱਕ ਫੈਕਟਰ ਹੈ। ਹਾਲਾਂ ਇੱਕ ਵੱਖਰੀ ਕਹਾਣੀ ਹੈ ਕਿ ਜਿਹੜਾ ਇੱਕ ਧੜਾ ਵਿਦਨ ਸਿੱਖਾਂ ਦੇ ਹੈ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਏਜੰਸੀਆਂ ਆਪਣੀ ਟਰਾਈ ਤੇ ਹੋਣਗੀਆਂ ਕਿ ਬਈ ਉਹ ਈਵਨ ਅੰਮ੍ਰਿਤਪਾਲ ਸਿੰਘ ਨੂੰ ਬੀਜੇਪੀ ਨਾਲ ਕਿ ਜੀ ਉਹ ਕਿਉਂਕਿ ਉਹਨਾਂ ਨੂੰ ਇਸ ਲਈ ਸਹੁੰ ਲਈ ਨਹੀਂ ਛੱਡਿਆ, ਅਜੇ ਤੱਕ ਉਹਨਾਂ ਨੇ ਕੋਈ ਉਹ ਯੀਲਡ ਨਹੀਂ ਕੀਤਾ। ਇੱਕ ਉਹ ਕਹਿੰਦੇ ਨੇ ਜੀ ਰਾਜਦੇਵ ਔਰ ਦੂਸਰਾ ਜਿਹੜਾ ਜ਼ਾਹਰ ਹੈ ਰਾਸ਼ਟਰੀ ਸਿੱਖ ਸੰਗਤ ਨਾਲ ਸੰਬੰਧਿਤ ਹੈ, ਉਹ ਵਿਚੋਲਾ ਕਰ ਰਿਹਾ। ਤੇ ਜਿਵੇਂ ਸੁਖਬੀਰ ਬਾਦਲ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਿਸ ਕਿਸਮ ਦੀ ਬਿਆਨਬਾਜ਼ੀ ਕੀਤੀ, ਇਹੀ ਨਹੀਂ ਕਿ ਵੀ ਉਹਨਾਂ ਨੇ ਵਲਟੋਏ ਨੂੰ ਕੈਂਡੀਡੇਟ ਖੜਾ ਕੀਤਾ, ਉਹਨਾਂ ਨੂੰ ਸਿੱਧਾ ਏਜੰਸੀਆਂ ਦੇ ਨਾਲ ਵੀ ਜੋੜਿਆ। ਬਿਲਕੁਲ। ਔਰ ਇਸ ਆਈਡੀਆ ਨੂੰ ਵੀ ਇੱਕ ਹਿੱਸਾ ਸਾਡਾ ਬਾਏ ਕਰਦਾ, ਕਿਉਂਕਿ ਜਦੋਂ ਤੁਸੀਂ ਇਹ ਕਿਹਾ ਜਾਂਦਾ ਹੈ ਆਮ ਤੌਰ ਤੇ ਪੰਜਾਬੀ 'ਚ ਕਿ ਭਾਈ ਜਿਹੜਾ ਦੁੱਧ ਦਾ ਸੜਿਆ ਹੈ ਉਹ ਲੱਸੀ ਨੂੰ ਵੀ ਫੂਕਾ ਮਾਰਦਾ, ਇੰਨੇ ਕੁ ਧੋਖੇ ਹੋਏ ਨੇ। ਜਾਂ ਦੂਸਰਾ ਹੈ ਕਿ ਵੀ ਹਰ ਇੱਕ ਨੂੰ ਅਸੀਂ ਉਸ ਪਰਖ 'ਚੋਂ ਲੰਘਾਉਣਾ ਹੁੰਦਾ। ਇਸ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਹੁਣ ਇਸ ਸਾਰੇ 'ਚੋਂ ਜਦੋਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੁਖਬੀਰ ਬਾਦਲ ਦੀ ਜਿਹੜੀ ਮੋਨੋਪੋਲੀ ਸੀ ਉਹ ਚੈਲੰਜ ਹੋਈ ਹੈ। ਉਹ ਕਿੰਨੀ ਦੇਰ ਤੱਕ ਇਹ ਸਸਟੇਨ ਕਰਨਗੇ, ਸ਼੍ਰੋਮਣੀ ਕਮੇਟੀ ਚੋਣਾਂ ਤੱਕ ਕੀ ਹੋਏਗਾ ਇਮੀਡੀਏਟ, ਜਿਵੇਂ ਮੈਂ ਕਿਹਾ ਵੀ ਸ਼੍ਰੋਮਣੀ ਕਮੇਟੀ ਤੇ ਪੂਰਾ ਜੱਫਾ ਹੈ। ਪਰ ਇਸ ਕਿਸਮ ਦੇ ਮੌਕੇ ਯੂਜੂਅਲੀ ਜੇ ਤੁਸੀਂ ਅਕਾਲੀ ਪੋਲਿਟਿਕਸ ਨੂੰ ਪਿੱਛੇ ਜਾ ਕੇ ਦੇਖੋ, 20-22 ਸਾਲ ਟੌੜਾ ਗੁਰਚਰਨ ਸਿੰਘ ਟੌੜਾ ਪ੍ਰਧਾਨ ਹੁੰਦਾ ਸੀ ਸ਼੍ਰੋਮਣੀ ਕਮੇਟੀ ਦਾ ਜੀ, ਔਰ ਬਾਦਲਾਂ ਜਦੋਂ ਵੀ ਬਾਦਲ ਨੂੰ ਇਹ ਲੱਗਦਾ ਸੀ ਕਿ ਵੀ ਮੈਂ ਇਹਨੂੰ ਥੋੜਾ ਜਿਹਾ ਟੌੜੇ ਨੂੰ ਝਟਕਾ ਦਿਆਂ ਤੇ ਉਹ ਦੇਣ ਦੀ ਕੋਸ਼ਿਸ਼ ਕਰਦਾ ਸੀ ਤੇ ਟੌੜਾ ਅਕਾਲ ਤਖਤ ਦੇ ਪਿੱਛੇ ਛੁਪ ਜਾਂਦਾ ਸੀ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਅਕਾਲ ਤਖਤ ਦਾ ਜਥੇਦਾਰ ਉਹਦੀ ਨੋਮੀਨੇਸ਼ਨ ਹੁੰਦਾ ਸੀ। ਸੋ ਕੁਛ ਨਾ ਕੁਛ ਇਸ ਕਿਸਮ ਦਾ ਇਸ਼ੂ ਖੜਾ ਕਰ ਦਿੰਦਾ ਸੀ, ਖਾਸ ਤੌਰ ਤੇ ਨਵੰਬਰ ਮਹੀਨੇ ਦੇ ਨੇੜੇ ਤੇੜੇ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਹੁੰਦੀ ਹੈ ਐਨੂਅਲ, ਹਾਲਾਂ ਦੂਸਰੀਆਂ ਚੋਣਾਂ ਦਾ ਵੱਡੇ, ਔਰ ਬਾਦਲ ਜਾ ਕੇ ਫਿਰ ਟੌੜੇ ਨੂੰ ਕਹਿੰਦਾ ਸੀ ਨਹੀਂ ਟੌੜਾ ਸਾਹਿਬ ਹੁਣ ਤੁਸੀਂ ਇਹਨੂੰ ਹੈਂਡਲ ਕਰੋ, ਦੂਜਾ ਤੇ ਉਹਨਾਂ ਦੀ ਉਹ ਖੇਡ ਹੁੰਦੀ ਸੀ। ਹੁਣ ਮੈਨੂੰ ਇਹ ਲੱਗਦਾ ਹੈ ਵੀ ਬੇਸ਼ੱਕ ਮੈਸੇਜ ਬੜਾ ਪਾਵਰਫੁਲ ਹੈ। ਪਿਛਲੇ ਕੱਲ ਮੀਰੀ ਪੀਰੀ ਦਿਵਸ, ਕਿਉਂਕਿ ਡੇਟਾ ਹੁਣ ਹਿੰਦੂ ਕੈਲੰਡਰ ਮੁਤਾਬਕ ਹੁੰਦੀਆਂ ਨੇ ਤੇ ਉਹ ਬਦਲਦੀਆਂ ਰਹਿੰਦੀਆਂ, ਅਦਰਵਾਈਜ਼ 2 ਜੁਲਾਈ ਦਾ ਦਿਨ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ, ਜੇ ਮੈਂ ਗਲਤ ਨਾ ਹੋਵਾਂ, ਉਹ ਮੀਰੀ ਪੀਰੀ ਦਿਵਸ ਹੈ, ਕਿਉਂਕਿ ਇਹ ਅਕਾਲ ਤਖਤ ਦੀ ਸਿਰਜਣਾ ਨਾਲ ਜੁੜਿਆ ਹੋਇਆ ਵੀ ਹੈ। ਬਿਲਕੁਲ। 6ਵੇਂ ਪਾਤਸ਼ਾਹ ਵੱਲੋਂ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਣ ਦਾ ਦਿਨ ਵੀ ਹੈ, ਔਰ ਇਸੇ ਲਈ ਜਿਹੜਾ ਇਸ ਨੂੰ ਮੀਰੀ ਪੀਰੀ ਦਿਵਸ ਦਾ ਨਾਂ ਦਿੱਤਾ ਗਿਆ। ਔਰ ਇਹ ਮੈਸੇਜ ਵੀ ਹੈ ਇੱਕ ਪਾਸੇ, ਕਿਉਂਕਿ ਇਸ ਮੌਕੇ ਤੇ ਜਦੋਂ ਇਹ ਮੀਰੀ ਪੀਰੀ ਦਿਵਸ ਦਾ ਦੀਵਾਨ ਸੱਜਿਆ ਅਕਾਲ ਤਖਤ ਸਾਹਿਬ ਵਿਖੇ ਢਾਡੀ ਵਾਰਾਂ, ਕਿਉਂਕਿ ਢਾਡੀ ਪਰੰਪਰਾ ਵੀ ਢਾਡੀ ਵੀ ਆਪਣੇ ਜੇ ਸਿਰਜਣਹਾਰ ਦੇ ਤੌਰ ਤੇ ਦੇਖਦੇ ਨੇ, ਜਾਂ ਜਿਹੜੇ ਜਿਨ੍ਹਾਂ ਨੇ ਢਾਡੀ ਹਾਲਾਂ ਉਹੀ ਕੀਰਤਨ ਕਰਨ ਵਾਲੇ ਰਬਾਬੀ ਸੀ ਜਿਨ੍ਹਾਂ ਨੇ ਢੱਡ ਚੁੱਕੀ। ਨਹੀਂ, ਢੱਡ ਦੇ ਨਾਲ ਜਿਹੜਾ ਉਹ ਬਹਾਦਰੀ ਦੀਆਂ ਵਾਰਾਂ ਗਾਣ ਦੀ ਰਵਾਇਤ ਤਾਂ ਪੁਰਾਣੀ ਸੀ, ਇਸ ਦਾ ਸੰਬੰਧ ਸ਼ਾਇਦ ਰਾਜਪੂਤਾਨੇ ਦੇ ਨਾਲ ਹੈ। ਔਰ ਜਦੋਂ ਅਸੀਂ ਬਾਣੀ ਦੇ ਵਿੱਚ ਵੀ ਅੱਡ-ਅੱਡ ਧੁਨੀਆਂ ਦੇਖਦੇ ਹਾਂ ਤੇ ਧੁਨੀਆਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੇ, ਜਿਵੇਂ ਅਸੀਂ ਆਸਾ ਕੀ ਵਾਰ, ਇਹ ਬਾਣੀ ਦੇ ਉੱਤੇ ਹੈ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ। ਹੁਣ ਟੁੰਡਾ ਅਸਰਾਜਾ ਇੱਕ ਯੋਧਾ ਹੋਇਆ
ਔਰ ਉਸ ਦੀ ਬਹਾਦਰੀ ਦੇ ਜਿਹੜੇ ਨੇ ਬੈਲਡਸ ਅੰਗਰੇਜ਼ੀ 'ਚ ਕਹਿੰਦੇ ਨੇ, ਔਰ ਵੀਰ ਰੱਸੀ ਗੀਤ ਗਾਏ ਜਾਂਦੇ ਸੀ। ਜ਼ਾਹਰ ਹੈ ਰਾਜਪੂਤਾਨੇ ਦਾ ਸੀ ਟੁੰਡਾ ਅਸ ਰਾਜਾ। ਸੋ ਉਹ ਜਿਹੜੀ ਜਿਸ ਸੁਰ ਦੇ ਵਿੱਚ ਜਾਂ ਜਿਸ ਧੁਨੀ ਦੇ ਵਿੱਚ ਉਹ ਬੈਲਡ ਜਾਂ ਉਹ ਵੀਰ ਰੱਸੀ ਰਚਨਾ ਗਾਈ ਜਾਣੀ ਹੈ, ਉਸ ਦੀ ਧੁਨ ਦੇ ਉੱਤੇ ਸੀ ਕਿ ਆਸਾ ਦੀ ਵਾਰ ਗਾਣੀ ਹੈ। ਸੋ ਵਾਰ ਦਾ ਮਤਲਬ ਹੀ ਬੈਲਡ ਹੈ, ਵੀਰ ਰੱਸੀ ਅੰਦਾਜ਼ ਹੈ। ਵੱਖਰੀ ਕਹਾਣੀ ਹੈ ਕਿ ਅੱਜ ਜਿਹੜੇ ਸਾਡੇ ਰਾਗੀ ਸਿੰਘ ਉਹਨੂੰ ਗਾਇਨ ਕਰਦੇ ਨੇ, ਉਹਨਾਂ ਨੇ ਉਹਦਾ ਅੰਦਾਜ਼ ਬਦਲਿਆ। ਲੇਕਿਨ ਮੈਂ ਖੁਦ ਵੀ ਬਚਪਨ 'ਚ ਮੈਨੂੰ ਯਾਦ ਹੈ ਕਿ ਆਸਾ ਕੀ ਵਾਰ ਮੈਂ ਢਾਡੀਆਂ ਤੋਂ ਵੀ ਗਾਇਨ ਹੁੰਦੀ ਸੁਣੀ ਹੈ, ਜਿਹਦੇ 'ਚ ਤੁਹਾਨੂੰ ਸੱਚਮੁੱਚ ਇੱਕ ਵਾਰ ਜਾਂ ਇੱਕ ਜਿਵੇਂ ਵੀਰ ਰੱਸੀ ਜੋਸ਼ ਮਹਿਸੂਸ ਹੁੰਦਾ ਹੈ, ਤੁਸੀਂ ਉਸ ਨੂੰ ਮਹਿਸੂਸ ਕਰਦੇ ਹੋ, ਕਿਉਂਕਿ ਉਹ ਸਮਾਜ ਦੀ ਤਸਵੀਰ ਵੀ ਹੈ, ਚੈਲੰਜ ਵੀ ਹੈ, ਤਬਦੀਲੀ ਦਾ ਸੂਚਕ ਵੀ ਹੈ, ਔਰ ਜ਼ਾਹਰ ਹੈ ਕਿ ਨਿਰੰਕਾਰ ਦੇ ਨਾਲ ਮਿਲਣ ਦੀ ਗੱਲ ਵੀ ਹੈ। ਸੋ ਜਿਹੜੀ ਪਹਿਲੀ ਢਾਡੀ ਵਾਰ ਜਾਂ ਢਾਡੀਆਂ ਨੂੰ ਪਹਿਲਾ ਵਰਸਾਇਆ, ਕਿਉਂਕਿ ਅਸੀਂ ਮੀਰੀ ਪੀਰੀ ਦਿਵਸ ਦੀ ਗੱਲ ਕਰ ਰਹੇ ਹਾਂ, ਸੋ ਉਸ ਦੇ ਵਿੱਚ ਸਾਡਾ ਫਰਜ਼ ਬਣਦਾ ਜਿੱਥੇ ਅਸੀਂ ਜਦੋਂ ਕੀਰਤਨ ਪਰੰਪਰਾ ਦੀ ਗੱਲ ਕਰਦੇ ਹਾਂ ਤੇ ਭਾਈ ਮਰਦਾਨਾ ਉਹਨਾਂ ਤੋਂ ਬਿਨਾਂ, ਔਰ ਜਿੱਥੇ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਭਾਈ ਮਰਦਾਨੇ ਦੀ ਰਬਾਬ ਹੈ, ਔਰ ਈਵਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ 3 ਜਾਂ 4 ਸ਼ਬਦ ਜਿਹਦੇ 'ਚ ਮਰਦਾਨਾ ਲਫ਼ਜ਼ ਇਸਤੇਮਾਲ ਕਰਕੇ ਗੁਰੂ ਨਾਨਕ ਸਾਹਿਬ ਨੇ ਮਰਦਾਨਾ ਜੀ ਵਰਤਾਏ, ਜਿਹੜਾ ਉਹ ਕਹੇ ਨੇ। ਹਾਲਾਂ ਇੱਕ ਸਟੇਜ ਸੀ ਕਿ ਕੁਝ ਸਕਾਲਰ ਉਹਨੂੰ ਭਾਈ ਮਰਦਾਨਾ ਜੀ ਦੀ ਰਚਨਾ ਕਹਿੰਦੇ ਸੀ, ਪਰ ਜਿਹੜੀ ਨਹੀਂ ਹੈ ਇਹ ਗੁਰੂ ਨਾਨਕ, ਪਰ ਉਹਨਾਂ ਨੂੰ ਰੈਕਗਨਾਈਜ਼ ਕੀਤਾ ਹੈ ਜਾਂ ਉਹਨਾਂ ਨੂੰ ਮਾਣ ਦਿੱਤਾ ਹੈ। ਔਰ ਇਸੇ ਤਰ੍ਹਾਂ ਜੇ ਅਸੀਂ ਢਾਡੀ ਪਰੰਪਰਾ ਦੇਖੀਏ ਤੇ ਸਾਡੇ ਪਹਿਲੇ ਜਿਹੜੇ 2 ਢਾਡੀ ਨੇ, ਭਾਈ ਨੱਥਾ ਤੇ ਭਾਈ ਅਬਦੁੱਲਾ ਜੀ, ਪਿੰਡ ਸੁਰ ਸਿੰਘ ਦੇ ਰਹਿਣ ਵਾਲੇ, ਔਰ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ, ਅਕਾਲ ਤਖਤ ਦੀ ਸਿਰਜਣਾ ਮੁਕੰਮਲ ਹੁੰਦੀ ਹੈ, ਤਲਵਾਰਾਂ ਬਾਬਾ ਬੁੱਢਾ ਜੀ ਉਹਨਾਂ ਨੂੰ ਪਹਿਨਾਉਂਦੇ ਨੇ, ਤੇ ਜਿਹੜੀ ਵਾਰ ਭਾਈ ਨੱਥਾ ਅਬਦੁੱਲਾ ਨੇ ਗਾਵੀ ਸੀ ਉਹ ਇਹੀ ਸੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਇਹ ਲਾਈਨ ਜਦੋਂ ਅਸੀਂ ਅਕਾਲ ਤਖਤ ਵਰਸਸ ਦਿੱਲੀ ਤਖਤ ਦੀ ਗੱਲ ਕਰਦੇ ਹਾਂ, ਔਰ ਜਿਹੜੀ ਬਾਦਲਾਂ ਦੇ ਹੀ ਥਾਪੇ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਕੱਲ ਜਿਹੜੀ ਇਹ ਸਾਰੀ ਉਹਨਾਂ ਨੇ ਜਿਹੜੀ ਕੰਪੈਰੀਜ਼ਨ ਦੀ ਲਾਈਨ ਲਈ, ਜਾਂ ਜਿਹਨੂੰ ਅਸੀਂ ਅਲੰਕਾਰ ਮੈਟਾਫੋਰ ਉਹਨਾਂ ਨੇ ਯੂਜ਼ ਕੀਤਾ, ਦਿੱਲੀ ਅਕਾਲ ਤਖਤ ਔਰ ਦਿੱਲੀ, ਮੈਂ ਇਹ ਕਹਿ ਰਿਹਾ ਵੀ ਇਹ ਭਾਈ ਨੱਥਾ ਅਬਦੁੱਲਾ ਨੇ ਲਾਈਨ ਡਰਾ ਕਰ ਦਿੱਤੀ ਸੀ ਕਿ ਇੱਕ ਪਾਸੇ ਇਹ ਅਕਾਲ ਤਖਤ ਹੈ, ਉਹ ਤਖਤ ਅਕਾਲ ਥਰੋਨ ਆਫ ਦਾ ਇਮੋਰਟਲ, ਜਿਹੜਾ ਮੌਤ ਦੇ ਦਾਇਰੇ 'ਚ ਨਹੀਂ, ਔਰ ਇਹ ਜਿਹੜਾ ਬਣਾਇਆ ਗਿਆ ਅਕਾਲ ਤਖਤ ਦਾ ਪਹਿਲਾ ਥੜਾ, ਜਿਸ ਪ੍ਰਥਾਏ ਸਾਡਾ ਇਤਿਹਾਸ ਯਾਦ ਦਹਾਨੀ ਕਰਵਾਉਂਦਾ ਹੈ ਕਿ ਕਿਨਹੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਇੱਕ ਇੱਟਾਂ ਫੜਾਉਂਦੇ ਨੇ, ਇੱਕ ਗਾਰਾ ਤਿਆਰ ਕਰਦੇ ਨੇ, ਔਰ ਨੀ ਗੁਰੂ ਹਰਗੋਬਿੰਦ ਸਾਹਿਬ ਰੱਖਦੇ ਨੇ। ਦਿੱਲੀ ਤਖਤ ਤੋਂ ਜਿਹੜਾ ਉਸ ਵੇਲੇ ਦਾ ਉਹਨਾਂ ਦਾ ਤਖਤ ਸੀ, ਉਸ ਤੋਂ 2 ਫੁੱਟ ਉੱਚਾ ਜੀ, ਔਰ ਮੂੰਹ ਹਰਮੰਦਰ ਸਾਹਿਬ ਵੱਲ ਬਿਲਕੁਲ, ਤਾਂ ਕਿ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਤੇ ਬੈਠੇ ਹੋ, ਜੋ ਫੈਸਲੇ ਤੁਸੀਂ ਲੈਣੇ ਨੇ, ਔਰ ਰਾਜਸੀ ਸ਼ਕਤੀ, ਤੁਸੀਂ ਕੁਛ ਐਸੀਆਂ ਜਿਹੜੀਆਂ ਨੇ ਲੁਕਵੇਂ ਢੰਗ ਦੇ ਨਾਲ ਕੁਝ ਚੀਜ਼ਾਂ ਨੂੰ ਇਵੇਂ ਬਦਲਿਆ ਗਿਆ ਜਿਹਨੂੰ ਸ਼ਾਇਦ ਸਿੱਖ ਕਦੇ ਅੱਜ ਵੀ ਸਮਝਣ ਤੋਂ ਇਨਕਾਰੀ ਨੇ। ਹੁਣ ਜੂਨ 84 ਦੇ ਵਿੱਚ ਅਕਾਲ ਤਖਤ ਹਾਈਲਾਈਟ ਹੁੰਦਾ ਹੈ ਅਜੋਕੀ ਜਨਰੇਸ਼ਨ ਦੇ ਲਈ ਵੀ। ਦਿੱਲੀ ਤਖਤ ਵਾਲਿਆਂ ਨੂੰ ਤਾਂ ਪਤਾ ਸੀ, ਇਸ ਲਈ ਉਹਨਾਂ ਨੇ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਨੂੰ ਟਾਰਗੇਟ ਕੀਤਾ, ਮੀਰੀ ਪੀਰੀ ਦਾ ਕੇਂਦਰ, ਜਿੱਥੋਂ ਮੋਰਚੇ ਲੱਗਦੇ ਨੇ ਜਾਂ ਜਿੱਥੋਂ ਹੁਣ ਤਖਤ ਤੋਂ ਹੁਕਮ ਸੁਣਾਏ ਜਾਂਦੇ ਨੇ। ਹੁਕਮ ਜ਼ਾਹਰ ਹੈ ਤਖਤ ਦੇ ਸਾਹਮਣੇ ਅਸੀਂ ਕਿੰਨੇ ਇਤਿਹਾਸਕ ਵਾਕਿਆ ਸੁਣਾ ਸਕਦੇ ਹਾਂ। ਮਹਾਰਾਜਾ ਰਣਜੀਤ ਸਿੰਘ ਨੂੰ ਕੋਡੜੇ ਮਾਰਨ ਦੀ ਸਜ਼ਾ ਅਕਾਲੀ ਫੂਲਾ ਸਿੰਘ ਨੇ ਅਕਾਲ ਤਖਤ ਤੋਂ ਦਿੱਤੀ। ਹੁਣ ਦੇ ਦੌਰ 'ਚ ਵੀ ਭਾਵੇਂ ਜਾਲੀ ਜਾਈ ਜਥੇਦਾਰ ਸੀ, ਕੋਈ ਦਰਸ਼ਨ ਸਿੰਘ, ਕੋਈ ਸੁਰਜੀਤ ਸਿੰਘ ਬਰਨਾਲੇ ਨੂੰ ਕਿਹਾ ਕਿ ਜਿਹਦੇ ਗਲ 'ਚ ਤਖਤੀ ਪਾਓ, ਇਹਨੂੰ ਬੰਨੋ ਦਰਖਤ ਨਾਲ, ਔਰ ਦੂਸਰਿਆਂ ਨੂੰ ਜਿਹੜਾ ਕਿਸੇ ਨੂੰ ਭਾਂਡੇ ਮਾਂਜਣ ਦੀ ਸਜ਼ਾ, ਕਿਸੇ ਨੂੰ ਦੂਸਰੀ। ਸੋ ਤਖਤ ਗੁਰਦੁਆਰਾ ਨਹੀਂ ਹੁੰਦਾ, ਇਸ ਗੱਲ ਦਾ ਧਿਆਨ ਰਹੇ। ਹੁਣ ਜਦੋਂ ਔਰ ਤਖਤ ਦਾ ਹੁਕਮ, ਔਰ ਪਹਿਲਾ ਹੁਕਮਨਾਮਾ ਜਿਹੜਾ ਅਕਾਲ ਤਖਤ ਦਾ ਸੀ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਤਖਤਾਂ ਦੀ ਪਰਕਰਮਾ ਨਹੀਂ ਹੁੰਦੀ। ਹੁਣ ਜੂਨ 84 'ਚ ਅਕਾਲ ਤਖਤ ਨੂੰ ਖੰਡਰਾਤ ਬਣਾਉਣ ਤੋਂ ਬਾਅਦ ਜਿਹੜਾ ਹਕੂਮਤ ਨੇ ਕਿਵੇਂ ਸਾਡੇ ਤਖਤ ਨੂੰ ਇੱਕ ਆਮ ਗੁਰਦੁਆਰੇ 'ਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ, ਤਖਤ
ਦੇ ਪਿੱਛੇ ਬਾਬਾ ਗੁਰਬਖਸ਼ ਸਿੰਘ ਜਿਹੜੇ 30 ਸਾਥੀ ਸਿੰਘਾਂ ਦੇ ਨਾਲ ਅਬਦਾਲੀ ਦੇ ਖਿਲਾਫ ਲੜਦਿਆਂ ਸ਼ਹੀਦ ਹੋਏ ਸੀ, ਉਹਨਾਂ ਦਾ ਗੁਰਦੁਆਰਾ ਸਾਹਿਬ ਸੀ। ਅੱਜ ਤੁਸੀਂ ਜਾਓਗੇ ਅਕਾਲ ਤਖਤ ਦੀ ਪਰਿਕਰਮਾ ਬਣਾ ਦਿੱਤੀ ਗਈ ਹੈ, ਕਿਉਂਕਿ ਪਿਛਲੀਆਂ ਇਮਾਰਤਾਂ ਜਿਹੜੀਆਂ ਢਾਈਆਂ ਗਈਆਂ ਉਹ ਸਾਰੇ ਚੋਂ, ਤਾਂ ਕਿ ਜਿਵੇਂ ਹਰਮੰਦਰ ਸਾਹਿਬ ਪੀਰੀ ਦਾ ਕੇਂਦਰ ਹੈ, ਜੈਕਾਰਾ ਨਗਾਰਾ ਉੱਥੇ ਨਹੀਂ ਗੂੰਜਦਾ, ਉਹ ਸਿਰਫ ਤੇ ਸਿਰਫ ਇਬਾਦਤ ਪੀਰੀ ਰੱਬ ਦਾ ਘਰ ਉਹ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ, ਕੋਈ ਮੰਦਰ ਦੇ ਕਨਸੈਪਟ 'ਚ ਨਹੀਂ ਹੈ। ਮੰਦਰ ਪੁਰਾਤਨ ਪੰਜਾਬੀ ਦੇ ਵਿੱਚ ਘਰ ਨੂੰ ਕਹਿੰਦੇ ਸੀ। ਹਰੀ ਮੰਦਰ ਦਾ ਮਤਲਬ ਹੈ ਰੱਬ ਦਾ ਘਰ। ਹਰ ਮੰਦਰ ਸਾਜਿਆ, ਜਾਂ ਹੋਰ ਵੀ ਬਹੁਤ ਸਾਰੇ ਜਿਹੜਾ ਜਦੋਂ ਅੰਦਰ ਦੇ ਨਾਲ ਵੀ ਸੰਬੰਧਿਤ ਗੱਲ ਹੁੰਦੀ ਹੈ ਕਿ ਭਾਈ ਇਹ ਤੇਰਾ ਰੱਬ ਇਸ ਘਰ ਦੇ ਵਿੱਚ ਵਸਦਾ ਹੈ। ਔਰ ਇਸ ਟ੍ਰੈਂਡ ਨੂੰ ਜਿਹੜਾ ਇਹ ਪਰਿਕਰਮਾ ਬਣਾ ਦੇਣਾ ਹੈ, ਇਹ ਤੁਹਾਡੇ ਤਖਤ ਦੇ ਕਾਨਸੈਪਟ। ਔਰ ਇੱਕ ਦੋ ਸਕਾਲਰਸ ਨੇ ਇਸ ਦੇ ਉੱਤੇ ਗੱਲ ਕੀਤੀ, ਪਰ ਜਿਹੜਾ ਤੁਹਾਨੂੰ ਨਜ਼ਰ ਨਹੀਂ ਆਏਗਾ ਕਿ ਕਿਸੇ ਨੇ ਇਸ ਦੇ ਉੱਤੇ ਲਿਆ ਕਿ ਭਾਈ ਤੁਸੀਂ ਤਾਂ ਤਖਤ ਦਾ ਕਾਨਸੈਪਟ ਬਦਲ ਦਿੱਤਾ ਹੈ। ਕਿਉਂਕਿ ਉਹਨਾਂ ਨੂੰ ਗੁਰਦੁਆਰਿਆਂ ਨਾਲ ਤਾਂ ਕੋਈ ਇਤਰਾਜ਼ ਨਹੀਂ ਹੈ, ਤੁਸੀਂ ਜਾਓ, ਮੱਥਾ ਟੇਕੋ, ਪਰਿਕਰਮਾ ਕਰੋ, ਸਾਰੀ ਰਾਤ ਜਾਗੋ, ਸਾਰਾ ਦਿਨ ਬਾਣੀ ਪੜ੍ਹੋ। ਹਾਂ, ਜੇ ਤੁਸੀਂ ਕਹੋਗੇ ਵੀ ਸਾਡਾ ਤਖਤ ਦਿੱਲੀ ਤਖਤ ਤੋਂ 2 ਫੁੱਟ ਉੱਚਾ ਹੈ ਔਰ ਅਸੀਂ ਜਿਹੜਾ ਸੱਚ, ਹੱਕ, ਇਨਸਾਫ ਔਰ ਪਹਿਲਾ ਹੁਕਮਨਾਮਾ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਤੇ ਫਿਰ ਜੋ ਪ੍ਰੋਬਲਮ ਮੁਗਲੀਆ ਤਖਤ ਵਾਲਿਆਂ ਨੂੰ ਸੀ, ਦਿੱਲੀ ਤਖਤ ਵਾਲਿਆਂ ਨੂੰ ਜੋ ਪ੍ਰੋਬਲਮ ਅਬਦਾਲੀ ਕਿਆਂ ਨੂੰ ਸੀ, ਜੋ ਬ੍ਰਿਟਿਸ਼ ਸਾਮਰਾਜ ਨੂੰ ਸੀ, ਬ੍ਰਾਹਮਣਵਾਦੀ ਤਾਂ ਉਸ ਤੋਂ ਅੱਗੇ ਜਾ ਕੇ ਉਹਨਾਂ ਨੇ ਤਾਂ ਓਪਨ ਵਾਰ ਡਿਕਲੇਅਰ ਕਰ ਦਿੱਤਾ। ਹੁਣ ਇਹ ਸਾਰਾ ਅਕਾਲੀ ਦਲ ਕਿਵੇਂ ਲੀਹੋਂ ਲੱਥਿਆ, ਕਿਵੇਂ ਅਕਾਲ ਤਖਤ ਦੀ ਛਤਰ ਛਾਇਆ ਥੱਲੇ ਮੋਰਚੇ ਜਿੱਤਣ ਵਾਲੀ ਧਿਰ ਨੇ ਅਲਟੀਮੇਟਲੀ ਆਪਣੀਆਂ ਸਾਂਝਾਂ, ਕਿਸੇ ਨੇ ਹਨੇਰੇ 'ਚ, ਕਿਸੇ ਨੇ ਸਵੇਰੇ ਦਿੱਲੀ ਤਖਤ ਨਾਲ ਪਾਈਆਂ। ਧਰਮਯੁੱਧ ਮੋਰਚੇ ਦੇ ਚੱਲਦਿਆਂ ਅਸੀਂ 29 ਮੀਟਿੰਗਾਂ ਦਾ ਜ਼ਿਕਰ ਕਰਦੇ ਹਾਂ, ਜਿਹੜੀਆਂ ਗੁਪਤ ਮੀਟਿੰਗਾਂ ਜਿਹਦੇ ਹੁਣ ਰਿਕਾਰਡ ਨੇ, ਸਾਰੇ ਮਿਲਦੇ ਰਹੇ। ਲੇਕਿਨ ਹੁਣ ਤੱਕ ਪਹੁੰਚਦੇ ਹਾਂ ਜਿਸ ਹੱਦ ਤੱਕ ਇਹ ਦਿੱਲੀ ਦਰਬਾਰ ਦੇ ਦਲਾਲ ਬਣ ਗਏ ਔਰ ਪੰਥ ਨੂੰ ਗੁੰਮਰਾਹ ਕਰਦਿਆਂ ਕਿਸ ਹੱਦ ਤੱਕ ਲੈ ਆਏ। ਹੁਣ ਗਿਆਨੀ ਰਘਬੀਰ ਸਿੰਘ ਬੇਸ਼ੱਕ ਇਹਨਾਂ ਦੇ ਹੀ ਥਾਪੇ ਜਥੇਦਾਰ ਨੇ, ਪਰ ਗੱਲ ਉਹਨਾਂ ਨੇ ਮੀਰੀ ਪੀਰੀ ਦਿਵਸ ਤੇ ਪਤੇ ਦੀ ਕੀਤੀ। ਔਰ ਅਸੀਂ ਮੈਸੇਜ ਨੂੰ ਹੀ ਕਈ ਵਾਰੀ ਸਮਝਦੇ ਹਾਂ ਇੰਪੋਰਟੈਂਟ, ਨਾਟ ਦਾ ਮੈਸੇਂਜਰ। ਕਈ ਵਾਰ ਜਿਹੜਾ ਉਹ ਕਿਸੇ ਤੋਂ ਜੇ ਗੁਰੂ ਨੇ ਕੋਈ ਸੱਚ ਕਹਾਉਣਾ ਤੇ ਉਹ ਕਈ ਵਾਰ ਜਿਹੜਾ ਉਹ ਗਲਤ ਵੀ ਜਿਹੜਾ ਉਹ ਠੀਕ ਗੱਲ ਕਰਦਾ। ਔਰ ਉਹਦੇ 'ਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਦੇਖੋ, ਮਹਾਰਾਜਾ ਰਣਜੀਤ ਸਿੰਘ ਨੇ ਰਾਜ ਜਾਂ ਸਿੱਖ ਰਾਜ 18ਵੀਂ ਸਦੀ 'ਚ ਮੁਸ਼ਕਲਾਂ ਮੁਸੀਬਤਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਸਥਾਪਿਤ ਹੋਇਆ, ਇਸ ਲਈ ਕਿਉਂਕਿ ਉਹਦਾ ਮੂੰਹ ਅਕਾਲ ਤਖਤ ਵੱਲ ਸੀ, ਉਸ ਦਾ ਮੂੰਹ ਦਰਬਾਰ ਸਾਹਿਬ ਵੱਲ ਸੀ। ਹਰ ਮੁਸ਼ਕਿਲ ਵੇਲੇ ਉਹ ਦਰਬਾਰ ਸਾਹਿਬ ਹੀ ਆ ਕੇ ਅਰਦਾਸ ਕਰਾਉਂਦਾ ਸੀ, ਔਰ ਉਹ ਜਿੱਥੇ ਬੈਠਦਾ ਵੀ ਸੀ ਉਦੋਂ ਦੇਖਦਾ ਸੀ ਕਿ ਭਾਈ ਉਸ ਦਾ ਦੇ ਸਾਹਮਣੇ ਜਿਹੜਾ ਹੈ ਉਹ ਪਿੱਠ ਨਾ ਹੋਏ ਅਕਾਲ ਤਖਤ ਦਰਬਾਰ ਸਾਹਿਬ ਵੱਲ। ਔਰ ਇਸ ਨੂੰ ਕੋਟ ਕਰਕੇ ਉਹਨਾਂ ਨੇ ਕਿਹਾ ਕਿ ਵੀ ਇਹ ਹਿਸਟਰੀ ਸਪੀਕਸ ਮਹਾਰਾਜਾ ਰਣਜੀਤ ਸਿੰਘ ਸਕਸੈਸਫੁਲੀ ਰੂਲਡ ਫॉर 4 decades ਬਟ ਆਲਸੋ ਫॉलोड ਦ ਸਿੱਖ ਪ੍ਰਿੰਸੀਪਲਸ, ਟ੍ਰੈਡੀਸ਼ਨਸ ਐਂਡ ਮਰਿਆਦਾ ਡਿਊਰਿੰਗ ਹਿਜ਼ ਰਿਜੀਮ। ਔਰ ਜ਼ਾਹਰ ਹੈ ਉਹ ਅਕਾਲ ਤਖਤ ਦੇ ਸਾਹਮਣੇ ਆ ਕੇ ਜਦੋਂ ਅਕਾਲੀ ਫੂਲਾ ਸਿੰਘ ਨੇ ਕਿਹਾ ਵੀ ਇਹਨੂੰ ਬੰਨ੍ਹ ਕੇ ਇਮਲੀ ਦੇ ਦਰਖਤ ਨਾਲ ਇਹਦੇ ਕੋਲੇ ਮਾਰੋ, ਤੇ ਉਹਨੇ ਆਪ ਹੀ ਜਾ ਕੇ ਜੱਫਾ ਪਾ ਲਿਆ ਕਿ ਪਿੱਠ ਰੰਗੀ ਕਰਤੀ ਕਿ ਮਹਾਰਾਜ ਮਾਰੋ। ਹੁਣ ਜਥੇਦਾਰ ਰਘਬੀਰ ਸਿੰਘ ਕਹਿੰਦੇ ਨੇ in contrast is the ਬਿਲਕੁਲ opposite. Today's political leaders have turned their face towards Delhi and back to the Akal Takht and Golden Temple. ਕਿ ਅੱਜ ਦੇ ਲੀਡਰਾਂ ਨੇ, ਮੇਰਾ ਖਿਆਲ ਹੈ ਜੇ ਸੁਖਬੀਰ ਬਾਦਲ ਬੈਠਾ ਹੁੰਦਾ ਤਾਂ ਉਹਦੇ ਤੋਂ ਜ਼ਿਆਦਾ ਤਾਂ ਦਿੱਲੀ ਵੱਲ ਮੂੰਹ ਕਿਸੇ ਨੇ ਨਹੀਂ ਕੀਤਾ। ਅੱਜ ਵਾਲਿਆਂ ਨੇ ਦਿੱਲੀ ਵੱਲ ਮੂੰਹ ਕੀਤਾ ਤੇ ਅਕਾਲ ਤਖਤ ਵੱਲ ਪਿੱਠ ਕੀਤੀ ਹੈ। That is why Sikh politics has lost its strength. ਹਾਲਤ ਇਹ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੋਂ ਮਿਲਣ ਲਈ ਟਾਈਮ ਮੰਗਦਾ, ਉਹਨੂੰ ਨਹੀਂ ਮਿਲਦਾ। ਗਵਰਨਰ ਪੰਜਾਬ ਤੋਂ ਮੰਗਦਾ, ਨਹੀਂ ਮਿਲਦਾ। ਅਮਿਤ ਔਰ ਉਹੀ ਕਦੇ ਜਿਸ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਕਦੇ ਜਥੇਦਾਰ ਖੜਕ ਸਿੰਘ ਜਾਂ ਮਾਸਟਰ ਤਾਰਾ ਸਿੰਘ ਵਰਗਿਆਂ ਨੇ ਕੀਤੀ ਹੋਏ, ਜਿਸ ਖੜਕ ਸਿੰਘ ਦੇ ਸਾਹਮਣੇ ਜਿਹੜਾ ਹੈ ਉਹ ਨਹਿਰੂ ਔਰ ਮੋਤੀ ਲਾਲ ਨਹਿਰੂ ਔਰ ਦੂਜੇ ਹੱਥ ਜੋੜ ਕੇ ਖਲੋਤੇ ਹੁੰਦੇ ਸੀ। ਗੱਲ ਤਾਂ ਅਲਟੀਮੇਟਲੀ ਇਹੀ ਹੈ। ਔਰ ਉਹਨੇ ਕਿਹਾ that is why Sikh politics has lost its strength. If they come back to the Akal Takht and Darbar Sahib, then they will definitely rule again without depending on others politically. ਹੁਣ ਕਾਸ਼ ਇਹ ਮੈਸੇਜ ਇਸ ਨਸਲ ਦੇ ਜਿਹੜੀ ਅੱਜ
ਇਹਨਾਂ ਖੁਦਗਰਜ਼ੀਆਂ ਦੀ ਇਹਨਾਂ 'ਚ ਸਿੰਕ ਇਨ ਕਰੇ। ਉਹਨੇ ਕਿਹਾ ਵੀ ਜੇ ਇੱਧਰ ਮੁੜ ਆਓਗੇ ਕਿ ਮੂੰਹ ਅਕਾਲ ਤਖਤ ਵੱਲ ਕਰੋ, ਪਿੱਠ ਦਿੱਲੀ ਵੱਲ ਕਰੋ, ਤੇ ਰਾਜ ਵਾਪਸ ਤੁਹਾਨੂੰ ਢੀਕਦਾ ਹੈ। ਔਰ ਰਾਜ ਤਾਂ ਕੁਝ ਵੀ ਨਹੀਂ ਹੈ। ਗੁਰੂ ਤੋਂ ਜਿਹੜੇ ਜਿਸ ਗੁਰੂ ਦੇ ਅਸੀਂ ਸਿੱਖ ਹੈ, ਜਿਸ ਅਕਾਲ ਪੁਰਖ ਦੀ ਮੌਜ ਦੇ ਵਿੱਚ ਖਾਲਸਾ ਪ੍ਰਗਟ ਹੋਇਆ ਹੈ, ਉਹ ਤਾਂ ਦੀਨ ਦੁਨੀਆ ਦੇ ਬਾਦਸ਼ਾਹ ਦੇ ਸਾਹਮਣੇ ਖਲੋ ਕੇ, ਔਰ ਜਦੋਂ ਅਸੀਂ ਉਹਨਾਂ ਲੋਕਾਂ ਦੇ ਜਿਹੜੇ ਮੁਤਾਜ ਹੁੰਦੇ ਹੈ, ਜਿਨ੍ਹਾਂ ਬਾਰੇ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਭਾਈ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ न जात बिचारे इते पै तो कहाँ पै भूपत अंत को नांगे ही पाए पधारे। कि किन्ने पावरफुल माइटी किंग्स बिल्कुल जिन्हां दे सामने किन्ने लोग सिर नवाउंदे सी, उन्हां दी किन्नी रिआया सी, उन्हां दी गिणती नहीं हो सकदी। वो कित्थे गए? सो दिल्ली तख्त जिथे कदे जहांगीर ने गुरु अर्जन साहब की शहादत का ऑर्डर कढ़िया और फिर उसनूं वंगारिया गया, कित्थे ने वो सारे साम्राज 4 सदियां तो जिन्हां ने दिल्ली ते बह के जुल्म किया। मौजूदा दौर दे विच इंदिरा गांधी तो लैके इन्हां सारियां दा हशर देख लो। जे फिर भी गुरु का सिख गुरु दे उत्ते अकाल तखत दी अगवाई जां पंथ दी सॉवरनिटी तो इलावा किसी होर दी मुथाजी करदा है, टके टके दे नाल विकण नूं तैयार है, उधार विकण नूं तैयार है, जिस लैवल दा इन्हां दा किरदार है, ते फिर जिहड़ा सतगुर साचा क्या करे जां सिखां मैं चूक। जे इस किस्म ਦੀਆਂ ਕਰਤੂਤਾਂ ਕਰਨੀਆਂ ਨੇ ਫਿਰ ਗੁਰੂ ਤੋਂ ਤੁਸੀਂ ਕੀ ਤਵੱਕੋ ਕਰਦੇ ਹੋ? ਸੋ ਮੈਂ ਇਹ ਮਹਿਸੂਸ ਕਰਦਾ ਕਿ ਵੀ ਬੇਸ਼ੱਕ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਇਹ ਮੌਕੇ ਦੇ ਉੱਤੇ ਕਿਹਾ ਜਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਹੁਣ ਇਹ ਮੌਕਾ ਹੈ, ਕਈ ਵਾਰ ਭਾਵੇਂ ਥਾਪੇ ਉਹਨਾਂ ਦੇ ਹੋਏ ਨੇ, ਕੋਈ ਉਹਨਾਂ ਤੋਂ ਮੈਨੂੰ ਕੋਈ ਬਹੁਤੀ ਤਵੱਕੋ ਨਹੀਂ ਹੈ ਵੀ ਕੋਈ ਉਹਨਾਂ ਨੇ ਅਕਾਲੀ ਫੂਲਾ ਸਿੰਘ ਬਣ ਕੇ ਅਗਵਾਈ ਦੇਣੀ ਹੈ, ਪਰ ਘੱਟੋ ਘੱਟ ਡਾਇਗਨੋਸਿਸ ਤਾਂ ਠੀਕ ਹੈ, ਬਿਮਾਰੀ ਦਾ ਜਿਹੜਾ ਰੋਗ ਨੂੰ ਪਛਾਣਿਆ ਤਾਂ ਹੈ। ਬਿਮਾਰੀ ਇਹੀ ਹੈ ਕਿ ਮੂੰਹ ਤੁਸੀਂ ਦਿੱਲੀ ਤਖਤ ਵੱਲ ਕੀਤਾ ਹੋਇਆ, ਪਿੱਠ ਅਕਾਲ ਤਖਤ ਵੱਲ ਕੀਤੀ ਹੈ, ਤੇ ਇਸ ਚੋਂ ਇਹੀ ਕੁਝ ਨਿਕਲੇਗਾ ਜੋ ਖੁਆਰੀ ਚੱਲ ਰਹੀ ਹੈ ਇਸ ਤੋਂ ਵੀ ਬਦਤਰ ਹੋਏਗੀ। ਅਲਟੀਮੇਟਲੀ ਜਦੋਂ ਅਸੀਂ ਅਕਾਲ ਤਖਤ ਵੱਲ ਮੂੰਹ ਕਰਾਂਗੇ ਤੇ ਅਕਾਲ ਤਖਤ ਤੋਂ ਤਾਂ ਫਿਰ ਉਹੀ ਆਵਾਜ਼ ਗੂੰਜਦੀ ਹੈ ਕਿ ਭਾਈ ਇਹ ਜਦੋਂ ਤੁਸੀਂ ਇਸ ਰਸਤੇ ਤੇ ਆ ਗਏ ਹੋ ਤੇ ਫਿਰ ਖਾਲਸੇ ਦੀ ਸੋਵਰਨਿਟੀ, ਖਾਲਸੇ ਦੀ ਪ੍ਰਭੂਸੱਤਾ, ਜਿਸ ਅਕਾਲ ਤਖਤ ਨੂੰ ਖੰਡਰਾਤ ਬਣਾਇਆ, ਉੱਥੇ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਕਮੇਟੀ ਵੱਲੋਂ, ਪੰਥਕ ਕਮੇਟੀ ਵੱਲੋਂ 29 ਅਪ੍ਰੈਲ 1986 ਦਾ ਖਾਲਿਸਤਾਨ ਦਾ ਐਲਾਨਨਾਮਾ, ਖਾਲਿਸਤਾਨ ਦੀ ਸਟਰਗਲ ਜਿਹੜੀ ਅੱਜ ਦੁਨੀਆ ਬੜੇ ਸ਼ੌਕ ਦੇ ਨਾਲ, ਜਿਹਨੂੰ ਸ਼ੌਕ ਮੈਂ ਇਸ ਲਈ ਕਿਹਾ ਕਿ ਵੀ ਅਲਾਮਾ ਇਕਬਾਲ ਦਾ ਸ਼ੇਅਰ ਮੇਰੇ ਸਾਹਮਣੇ ਆਇਆ ਕਿ ਭਾਈ ਦੁਨੀਆ ਦੇ ਵਿੱਚ ਅੱਜ ਭਾਰਤ ਦਾ ਰੋਗ ਚਿਹਰਾ, ਅਗਲੀ ਸਟੇਟ ਉਹ ਬੇਨਕਾਬ ਹੋਇਆ। ਖਾਲਿਸਤਾਨ ਦਾ ਇਸ਼ੂ, ਖਾਲਿਸਤਾਨ ਰੈਫਰੈਂਡਮ ਦਾ ਇਸ਼ੂ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, ਸੋ ਦੁਨੀਆ ਦੇਖ ਰਹੀ ਹੈ। ਤੇ ਜੇ ਉਸ ਪੰਜਾਬ ਦੀ ਧਰਤੀ ਤੇ ਫਿਰ ਉਹ ਅਲਾਮਾ ਇਕਬਾਲ ਦੀ ਇਹ ਗੱਲ ਸੱਚ ਸਾਬਤ ਨਾ ਕਿਤੇ ਹੋਏ ਕਿ ਬੜੇ ਸ਼ੌਕ ਸੇ ਸੁਨ ਰਹਾ ਥਾ ਜ਼ਮਾਨਾ ਹਮ ਹੀ ਸੌਂ ਗਏ ਦਾਸਤਾਨ ਕਹਿਤੇ ਕਹਿਤੇ। ਜਦੋਂ ਹੁਣ ਅਸੀਂ ਆਪਣੀ ਦਾਸਤਾਨ 35 ਮਿਲੀਅਨ ਸਿੱਖ ਕੌਮ ਦੀ ਹੋਣੀ, ਉਸ ਦਾ ਫਿਊਚਰ, ਉਸ ਦੀ ਡੈਸਟੀਨੀ, ਉਸ ਦਾ ਮੁਸਤਕਬਲ ਸਿਰਜਣ ਦੇ ਲਈ ਤੁਰੇ ਆ, ਉਸ ਦਾ ਜ਼ਿਕਰ ਕਰ ਰਹੇ ਆ, ਤੇ ਫਿਰ ਜਾਗਣਾ ਹੋਏਗਾ। ਉਹ ਜਾਗਣਾ ਗੁਰੂ ਦੀ ਗੋਦ ਦੇ ਵਿੱਚ ਜਦੋਂ ਅਸੀਂ ਬੈਠ ਜਾਂਦੇ ਹਾਂ ਤੇ ਇਹ ਗਫਲਤ ਚੋਂ, ਇਸ ਮਾਇਆ ਦੀ ਨੀਂਦ ਚੋਂ, ਇਹ ਖੁਦ ਪ੍ਰਸਤੀ ਚੋਂ, ਇਹ ਦੁਨਿਆਵੀ ਲਾਭਕਾਰੀ ਅਹੁਦਿਆਂ ਔਰ ਦੂਸਰੀਆਂ ਭੁੱਖਾਂ ਤੋਂ ਨਿਜ਼ਾਤ ਪਾ ਕੇ ਜਦੋਂ ਅਸੀਂ ਗੁਰੂ ਦੇ ਅੱਗੇ ਆਪਾ ਸਮਰਪਣ ਕਰਦੇ ਹਾਂ, ਫਿਰ ਅਕਾਲ ਤਖਤ ਤੇ ਖਲੋ ਕੇ ਤਾਂ ਅਰਦਾਸਾ ਇਹੀ ਸੋਧਿਆ ਜਾਂਦਾ ਜੋ ਕਦੇ ਉਹਨਾਂ ਸਿੰਘਾਂ ਨੇ, 30 ਸਿੰਘਾਂ ਨੇ ਸੋਧਿਆ ਸੀ ਬਾਬਾ ਗੁਰਬਖਸ਼ ਸਿੰਘ ਦੇ ਨਾਲ ਕਿ ਭਾਈ ਅਸੀਂ ਜਿਹੜਾ ਸੀਸ ਭੇਟ ਕਰਨਾ ਹੈ, ਹਾਂਜੀ, ਤੁਰਕਨ ਸੀਸ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪਾਤਸ਼ਾਹੀ ਦਾਵਾ ਚਾਹੇ ਜੋਏ, ਕਿ ਸਾਡਾ ਦਾਵਾ ਪਾਤਸ਼ਾਹੀ ਦਾ ਹੈ ਔਰ ਇਹ ਪਾਤਸ਼ਾਹੀ ਦਾਅਵੇ ਦੇ ਲਈ ਸੀਸ ਤਲੀ ਤੇ ਰੱਖ ਕੇ ਤੇ ਫਿਰ ਜੂਝਣ ਦੀ, ਗੁਰੂ ਤੋਂ ਤਾਕਤ ਮੰਗਣਾ, ਇਹੀ ਸਾਨੂੰ ਆਪਣੇ ਨਿਸ਼ਾਨੇ ਦੇ ਨਜ਼ਦੀਕ ਲਿਜਾਏਗਾ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।